ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-00503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸੰਨੀ, ਪਰੇਵਾਲ, ਯੂਬਾ ਸ੍ਰੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਊੜਾ ਡਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅਮਰੀਕਾ ਕਹਿ ਰਿਹਾ ਆ ਵੀ 2 ਅਮਰੀਕਨ ਫਲੈਗਡ ਮਰਚੈਂਟ ਵੈਸਲਸ ਜੋ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘੇ ਹੈਗੇ ਆ। ਸੈਂਟਕੌਮ ਨੇ ਡਿਨਾਈ ਕੀਤਾ ਆ ਵੀ ਜੋ ਇਰਾਨ ਦੀ ਮੀਡੀਆ ਆ ਵੀ US ਦੇ ਜਿਹੜੇ ਸ਼ਿਪ ਆ ਉਹਨਾਂ ਨੂੰ ਹਿੱਟ ਕੀਤਾ ਆ। ਸੋ ਇਰਾਨ ਦਾ ਮੀਡੀਆ ਇਹ ਕਹਿ ਰਿਹਾ ਵੀ ਜਿਹੜੇ 2 US ਦੇ ਸ਼ਿਪ ਸੀਗੇ ਉਹ ਅਸੀਂ ਉਹਨਾਂ ਨੂੰ ਹਿੱਟ ਕੀਤਾ ਹੈਗਾ, ਪਰ ਅਮਰੀਕਾ ਵਾਲੇ ਕਹਿ ਰਹੇ ਆ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਅਸੀਂ 2 ਜਿਹੜੇ ਸ਼ਿਪ ਆ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਝੰਡੇ ਲੱਗੇ ਹੋਏ ਸੀ ਉਹ ਸਕਸੈਸਫੁਲੀ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਕੱਢ ਲਏ ਹੈਗੇ ਆ। ਆਇਲ ਦੀਆਂ ਜਿਹੜੀਆਂ ਕੀਮਤਾਂ ਆ ਉਹ ਚੜ੍ਹ ਰਹੀਆਂ ਬਿਲਕੁਲ, ਤੇ ਸਟਾਕ ਥੱਲੇ ਨੂੰ ਜਾ ਰਹੇ ਹੈਗੇ ਆ। ਨਵਾਂ ਜਿਹੜਾ ਕੰਸਰਨ ਹੈਗਾ ਸੇਫਟੀ ਆਫ ਟ੍ਰਾਂਜ਼ਿਟਿੰਗ ਦਾ ਵਾਟਰਵੇ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੇ ਵੈਸਲਸ ਆ ਫਸੇ ਹੋਏ ਹੈਗੇ ਆ, ਸਟੈਂਡਰਡ ਵੈਸਲਸ ਆ, ਉਹਨਾਂ ਨੂੰ ਹੈਲਪ ਕਰਾਂਗੇ ਉੱਥੋਂ ਕੱਢਣ ਦੇ ਲਈ। ਕਹਿੰਦੇ ਵੀ USA ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $5 ਗੈਲਨ ਜਿਹੜੀ ਆ ਉਹ ਪਹੁੰਚ ਜਾਊਗੀ ਜੇ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਕਲੋਜ਼ ਰਹੀ। ਪਿਛਲੇ ਹਫ਼ਤੇ $4 ਸੀ USA ਦੀ ਜਿਹੜੀ ਐਵਰੇਜ, ਤੇ ਉਸ $5 ਤੱਕ ਪਹੁੰਚ ਸਕਦੀ, ਪਰ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਕਰੀਬ ਸੀ। ਸੋ ਮੇਬੀ $7 ਤੱਕ ਪਹੁੰਚ ਜਾਏ। ਸੋ ਇਹ ਜਿਹੜੀ ਸਿਚੁਏਸ਼ਨ ਆ ਰਾਈਟ ਨਾਓ ਇਰਾਨ ਦੇ ਜਿਹੜੇ ਸਟੇਟ ਆਫ ਹਾਰਮੋਜ਼ ਆ ਉੱਥੇ ਦੀ। ਜੀ ਬਿਲਕੁਲ। ਸੋ US ਦੇ ਜਿਹੜੇ ਸ਼ਿਪ ਆ ਉਹ ਪਾਸ ਹੋਏ ਆ, ਉੱਥੋਂ ਜਿਹੜੇ ਉਹ ਲੰਘੇ ਆ। ਤਹਿਰਾਨ ਨੇ ਧਮਕੀ ਦਿੱਤੀ ਸੀ ਅਮਰੀਕਾ ਨੂੰ ਵੀ ਦੇਖੀ ਜਾਇਓ, ਜੇ ਕਿਤੇ ਤੁਸੀਂ ਉੱਥੋਂ ਲੰਘੇ ਤਾਂ ਤੁਹਾਡੇ ਤੇ ਜਿਹੜਾ ਉਹ ਅਸੀਂ ਹਮਲਾ ਜਿਹੜਾ ਉਹ ਕਰਾਂਗੇ। ਰਾਸ਼ਟਰਪਤੀ ਟਰੰਪ ਨੇ ਪ੍ਰੋਜੈਕਟ ਫਰੀडम ਦਾ ਨਾਮ ਦਿੱਤਾ ਆ ਇਸ ਸਾਰੇ ਜਿਹੜੇ ਉਹ ਮਾਜਰੇ ਨੂੰ। ਕਹਿੰਦੇ ਵੀ ਪ੍ਰੋਜੈਕਟ ਫਰੀडम ਦਾ ਸਾਡਾ ਮਕਸਦ ਇਹ ਆ ਵੀ ਜਿੰਨੀਆਂ ਵੀ ਸ਼ਿਪਸ ਇਸ ਟਾਈਮ ਸਟੇਟ ਆਫ ਹਾਰਮੋਜ਼ ਦੇ ਵਿੱਚ ਰੁਕੀਆਂ ਪਈਆਂ ਆ ਵੀ US ਉਹਨਾਂ ਨੂੰ ਗਾਈਡ ਕਰੂਗਾ, ਵੀ ਉਂਗਲ ਫੜ ਕੇ ਬੇਸਿਕਲੀ ਉਹਨਾਂ ਦੀ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਣ ਦੇ ਵਿੱਚ ਮਦਦ ਕਰਨ ਜਿਹੜਾ ਉਹ ਜਾ ਰਿਹਾ ਹੈ। ਸੋ ਉਸ ਪੂਰੇ ਪ੍ਰੋਜੈਕਟ ਦਾ ਨਾਮ ਪ੍ਰੋਜੈਕਟ ਫਰੀडम ਜਿਹੜਾ ਆ ਉਹਨਾਂ ਨੇ ਰੱਖਿਆ ਹੈਗਾ ਆ। ਸੋ ਕਹਿੰਦੇ ਵੀ ਟਰੰਪ ਹੋਣਾ ਨੇ ਇਸ ਦੇ ਬਾਰੇ ਇਹ ਜਿਹੜਾ ਉਹ ਕਿਹਾ ਕੰਟਰੀਜ਼ ਨੂੰ, ਸਾਰੇ ਹੀ ਕੰਟਰੀਜ਼ ਨੂੰ, ਜਿੰਨੀਆਂ ਵੀ ਦੁਨੀਆ ਭਰ ਦੀਆਂ ਹੈਗੀਆਂ ਵੀ ਫ੍ਰੀ ਅਪ ਕਰ ਦੋ ਉਹਨਾਂ ਦੀਆਂ ਜਿਹੜੀਆਂ ਸ਼ਿਪਸ ਜਿਹੜੀਆਂ ਇਸ ਟਾਈਮ ਲੌਕਡ ਇਨ ਹੋਈਆਂ ਪਈਆਂ ਆ। ਤੇ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਇਦਾਂ ਦੀ ਉੱਥੇ ਬਣੀ ਪਈ ਆ। ਸੋ ਉਹਨਾਂ ਨੇ ਕਿਹਾ ਵੀ US ਇਸ ਦੇ ਬਦਲੇ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਸ਼ਿਪਸ ਆ ਉਹਨਾਂ ਨੂੰ ਸੇਫਲੀ ਇਹ ਜਿਹੜੇ ਰਿਸਟ੍ਰਿਕਟਿਡ ਵਾਟਰਵੇਜ਼ ਹੈਗੇ ਉਹਨਾਂ ਦੇ ਵਿੱਚੋਂ ਕੱਢਣ ਦੇ ਵਿੱਚ ਮਦਦ ਕਰੇਗਾ। ਸ਼ਿਪ ਮੂਵਮੈਂਟ ਕਹਿੰਦੇ ਵੀ ਇਹੀ ਆ ਵੀ ਤਾਂ ਜੋ ਜਿਹੜੇ ਫਸੇ ਪਏ ਲੋਕ ਨੇ, ਕੰਪਨੀਜ਼ ਨੇ, ਮੁਲਕ ਨੇ, ਉਹਨਾਂ ਨੂੰ ਉੱਥੋਂ ਕੱਢੀਏ ਜਿਨ੍ਹਾਂ ਨੇ ਕੁਝ ਵੀ ਇਸ ਦੇ ਵਿੱਚ ਗਲਤ ਨਹੀਂ ਕੀਤਾ ਹੈਗਾ। ਦੇ ਆਰ ਆਲ ਵਿਕਟਮਸ ਆਫ ਸਰਕਮਸਟੈਂਸ, ਵੀ ਹਾਲਾਤਾਂ ਦੇ ਜਿਹੜੇ ਉਹ ਮਾਰੇ ਹੋਏ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਿਊਮੈਨੀਟੇਰੀਅਨ ਜੈਸਚਰ ਆ ਉਹ US ਦੇ ਵੱਲੋਂ ਹੋਊਗਾ ਤੇ ਮਿਡਲ ਈਸਟਰਨ ਕੰਟਰੀਜ਼ ਦੇ ਵੱਲੋਂ ਹੋਊਗਾ। ਤੇ ਕਹਿੰਦੇ ਵੀ ਜਿਹੜੀ ਕੰਟਰੀ ਆਫ ਇਰਾਨ ਆ
ਉਹ ਇਸ ਟਾਈਮ ਉਹਦੇ ਕਰਕੇ ਜਿਹੜੇ ਵੈਸਲਸ ਆ ਉਹ ਜਿਹੜੇ ਪਾਣੀ ਤੋਂ ਫੂਡ ਤੋਂ ਉਹ ਰਨਿੰਗ ਲੋ ਆ ਵੀ ਉਹਨਾਂ ਦੇ ਦਿਨ ਬੇਸਿਕਲੀ ਉਹਨਾਂ ਨੂੰ ਟਪਾਉਣੇ ਬੜੇ ਔਖੇ ਜਿਹੜੇ ਉਹ ਹੋਣਗੇ। ਸੋ ਤੇ ਈਰਾਨ ਜਿਹੜਾ ਉਹ ਇਹ ਕਹਿ ਰਿਹਾ ਆ ਜਿਹੜੀ ਟਰੰਪ ਹੁਣਾਂ ਦੀ ਅਨਾਉਂਸਮੈਂਟ ਆ ਉਹ ਇੰਨੀ ਜ਼ਿਆਦਾ ਕਹਿ ਲਓ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਭੜਕਾਊ ਵਾਲਾ ਕੰਮ ਨਹੀਂ ਸੀਗਾ ਵੀ ਏਡੀ ਜ਼ੋਰਦਾਰ ਤਰੀਕੇ ਨਾਲ ਨਹੀਂ ਕੀਤੀ, ਮਾਈਲਡ ਜੀ ਜਿਹੜੀ ਆ ਉਹਨਾਂ ਨੇ ਕੀਤੀ ਆ ਵੀ ਨਰਮਦਿਲੀ ਜੀ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਆਖੀਆਂ ਹੈਗੀਆਂ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਈਰਾਨ ਕਹਿੰਦਾ ਵੀ ਜੇ ਇੱਧਰੋਂ ਲੰਘੇ ਤਾਂ ਫਿਰ ਅਸੀਂ ਜਿਹੜਾ ਤੁਹਾਡੇ ਤੇ ਹਮਲਾ ਕਰਾਂਗੇ। ਉੱਦਾਂ ਇਹ ਤਾਂ ਹੁਣ ਈਰਾਨ ਵਾਲੇ ਝੂਠਾ ਦਾਵਾ ਵੀ ਵਿੱਚ ਇਹ ਮੈਨੂੰ ਲੱਗਦਾ ਕਰੀ ਜਾਂਦੇ ਆ ਵੀ ਅਸੀਂ ਮਿਜ਼ਾਈਲਾਂ ਜਿਹੜੀਆਂ ਹੋਰ ਮਾਰ ਦਿੱਤੀਆਂ ਆ ਅਮਰੀਕਨ ਜਿਹੜੇ ਜਹਾਜ਼ ਆ ਉਹਨਾਂ ਦੇ ਜਿਹੜੇ ਉਹ ਉੱਤੇ। ਸੋ ਈਰਾਨ ਦਾ ਜਿਹੜਾ ਮੇਜਰ ਜਨਰਲ ਆ ਅਲੀ ਅਬਦੋਲੀ ਉਹਨੇ ਕਿਹਾ ਬਾਰ-ਬਾਰ ਕਹਿੰਦਾ ਵੀ ਅਸੀਂ ਕਹਿ ਰਹੇ ਹਾਂ ਵੀ ਸਟੇਟ ਆਫ ਹੋਰਮਜ਼ ਇਹ ਅੰਡਰ ਕੰਟਰੋਲ ਹੈਗਾ ਆ ਸਾਡੇ ਇਰਾਨੀਅਨ ਆਰਮਡ ਫੋਰਸਿਸ ਦੇ ਅੰਡਰ ਜਿਹੜਾ ਉਹ ਹੈਗਾ ਆ ਤੇ ਇਹ ਜਿਹੜਾ ਸੇਫ ਪੈਸੇਜ ਆ ਉਹ ਤਾਂ ਹੀ ਹੋਊਗਾ ਕਿਸੇ ਦਾ ਵੀ ਜੇ ਉਹ ਸਾਡੇ ਨਾਲ ਕੋਆਰਡੀਨੇਟ ਜਿਹੜੇ ਉਹ ਕਰਦੇ ਆ ਅੰਡਰ ਆਲ ਸਰਕਮਸਟੈਂਸਸ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਤੁਹਾਨੂੰ ਜਿਹੜਾ ਆ ਉੱਥੋਂ ਸਾਡੇ ਨਾਲ ਮਿਲ ਕੇ ਹੀ ਲੰਘਣਾ ਜਿਹੜਾ ਉਹ ਪੈਣਾ ਆ। ਅਮਰੀਕਾ ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਧਮਕੀ ਦੇ ਦਿੱਤੀ ਉਹਨਾਂ ਸਾਰੇ ਮੁਲਕਾਂ ਨੂੰ, ਉਹਨਾਂ ਸਾਰੀਆਂ ਕੰਪਨੀਆਂ ਨੂੰ ਵੀ ਜੇ ਤੁਸੀਂ ਉਹਨਾਂ ਨੂੰ ਚੁੰਗੀ ਦੇ ਕੇ ਉੱਥੋਂ ਸੇਫਲੀ ਜਿਹੜਾ ਲੰਘਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੁਹਾਡੇ ਉੱਤੇ ਬਾਅਦ ਦੇ ਵਿੱਚ ਸੈਂਕਸ਼ਨਸ ਜਿਹੜੀਆਂ ਉਹ ਲਾਵਾਂਗੇ। ਇਸ ਮੌਕੇ ਤੱਕ ਤਕਰੀਬਨ ਜਿਹੜਾ ਹਰਜੋਤ ਸਿੰਘ ਜੀ ਸਟੇਟ ਆਫ ਹਾਰਮੋਜ਼ ਇਸ ਖਾੜੀ ਦੇ ਵਿੱਚ 20,000 ਜਿਹੜੇ ਸੇਲਰ ਆ ਉਹ ਫਸੇ ਪਏ ਆ। 2,000 ਸ਼ਿਪਸ ਉਹ ਇਸ ਟਾਈਮ ਟ੍ਰੈਪਡ ਨੇ ਗਲਫ ਦੇ ਵਿੱਚ। ਸੋ ਜਦੋਂ ਤੋਂ ਇਹ ਲੜਾਈ ਜਿਹੜੀ ਉਹ ਸ਼ੁਰੂ ਹੋਈ ਆ ਇੱਕ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਜਿਹੜੀ ਯੂਐਨ ਏਜੰਸੀ ਆ ਰੈਗੂਲੇਟ ਕਰਦੀ ਆ ਸ਼ਿਪਿੰਗ ਨੂੰ, ਉਹਨਾਂ ਦੇ ਆંકੜੇ ਜਿਹੜੇ ਇਹ ਦੱਸ ਰਹੇ ਹੈਗੇ ਆ। ਸੋ ਉਹਦੇ ਕਰਕੇ ਸਪਲਾਈ ਚੇਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ ਤੇ ਇਸ ਦੇ ਨਾਲ ਨਾਲ ਜਿਹੜੇ ਲੋਕ ਉਸ ਦੇ ਵਿੱਚ ਫਸੇ ਹੋਏ ਨੇ ਹਰਜੋਤ ਸਿੰਘ ਜੀ ਉਹਨਾਂ ਦੀ ਸੇਲਰਸ ਦੀ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਉਹ ਦਿੱਕਤ ਆ ਉਹ ਆ ਰਹੀ ਹੈਗੀ ਆ। ਸੋ ਟਰੰਪ ਉਹਨਾਂ ਨੇ ਕਿਹਾ ਤਾਂ ਹੈਗਾ ਵੀ ਪ੍ਰੋਜੈਕਟ ਫਰੀडम ਦੇ ਤਹਿਤ ਅਸੀਂ ਤੁਹਾਨੂੰ ਉਥੋਂ ਸੇਫ ਪੈਸੇਜ ਜਿਹੜਾ ਉਹ ਦੇਵਾਂਗੇ, ਪਰ ਕਿੱਦਾਂ ਇਸ ਨੂੰ ਕਾਮਯਾਬੀ ਮਿਲ ਸਕੂਗੀ ਇਹ ਆਉਣ ਵਾਲੀ ਜਿਹੜੀ ਉਹ ਸਮਾਂ ਜਿਹੜਾ ਉਹ ਦੱਸੇਗਾ। ਉਸ ਤੋਂ ਕੁਝ ਘੰਟੇ ਬਾਅਦ ਹੀ ਟਰੰਪ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਯੂਐਸ ਸੈਂਟਰਲ ਕਮਾਂਡ ਸੈਂਟਕੌਮ ਆ ਉਹਨਾਂ ਨੇ ਅਨਾਉਂਸ ਕੀਤਾ ਵੀ ਗਾਈਡਡ ਮਿਜ਼ਾਈਲ ਡਿਸਟਰੋਇਰ ਤੇ 100 ਤੋਂ ਵੱਧ ਜਿਹੜੀਆਂ ਲੈਂਡ ਤੇ ਸੀ ਬੇਸਡ ਜਿਹੜੇ 에ਅਰਕ੍ਰਾਫਟ ਆ ਮਲਟੀ ਡੋਮੇਨ ਅਨਮੈਨਡ ਪਲੇਟਫਾਰਮਸ 15,000 ਸਰਵਿਸ ਮੈਂਬਰਸ ਕਹਿੰਦੇ ਵੀ ਉਹਨਾਂ ਦੀ ਵਰਤੋਂ ਜਿਹੜੀ ਉਹ ਲਈ ਜਾਊਗੀ ਇਸ ਆਪਰੇਸ਼ਨ ਫਰੀडम ਨੂੰ ਪ੍ਰੋਜੈਕਟ ਫਰੀडम ਨੂੰ ਜਿਹੜਾ ਉਹ ਸਿਰੇ ਜਿਹੜਾ ਉਹ ਚਾੜਨ ਦੇ ਲਈ। ਸੋ ਯੂਐਸ ਦੀ ਗਾਈਡੈਂਸ ਕਹਿੰਦੇ ਵੀ ਇਹ ਇੱਕ ਆਫਰ ਹੈਗੀ ਹੈ ਇਨਫੋਰਮੇਸ਼ਨ ਦੇ ਲਈ ਤੇ ਵੈਸਲਸ ਤੇ ਕਰੂ ਦੇ ਲਈ ਤਾਂ ਜੋ ਤੁਹਾਨੂੰ ਜਿਹੜਾ ਈਰਾਨ ਦੇ ਦੁਆਰਾ ਜੋ ਧਮਕੀਆਂ ਮਿਲ ਰਹੀਆਂ ਆ ਵੀ ਜੇ ਤੁਹਾਨੂੰ ਹਮਲਾ ਕਰ ਦੇਣਗੇ ਵੀ ਉਹਨਾਂ ਤੋਂ ਤੁਹਾਨੂੰ ਬਚਾ ਕੇ ਉੱਥੋਂ ਕੱਢਿਆ ਜਾ ਸਕੇ। ਯੂਏਈ ਨੇ ਕੰਡੈਮ ਕੀਤਾ ਹੈ ਵੀ ਜੇ ਇਰਾਨੀਅਨ ਟੈਰਰਿਸਟ ਅਟੈਕ ਉਹਨੂੰ ਕਿਹਾ ਗਿਆ ਹੈ ਵੀ ਜੇ ਉਹਨਾਂ ਨੇ ਜਿਹੜੇ ਟੈਂਕਰ ਬਿਲੋਂਗ ਕਰਦੇ ਸੀ ਸਟੇਟ ਓਨਡ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਨੂੰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕੀਤਾ ਹੈਗਾ ਆ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਬਣਦੀ ਜਾ ਰਹੀ ਹੈ। ਦੂਜੇ ਪਾਸੇ ਯੂਏਈ ਨੇ ਕਿਹਾ ਆ ਵੀ ਉਹਨਾਂ ਨੇ 3 ਮਿਜ਼ਾਈਲਸ ਨੂੰ ਇੰਟਰਸੈਪਟ ਕੀਤਾ ਜੋ ਇਰਾਨ ਵਾਲਿਆਂ ਨੇ ਉਹਨਾਂ ਦੇ ਮੁਲਕ ਵੱਲ ਸਿੱਟੀਆਂ ਸੀ, ਜਾਣੀ ਕਿ ਯੂਨਾਈਟਿਡ ਅਰਬ ਐਮੀਰੇਟਸ ਦੇ ਵੱਲ। ਉੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਕਹਿ ਰਹੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ 에ਅਰ ਸਪੇਸ ਹੈਗੀ ਆ ਫ੍ਰੀ ਆਫ ਥ੍ਰੈਟ ਆ ਤੇ 4 ਕਰੂਜ਼ ਮਿਜ਼ਾਈਲ ਜਿਹੜੀਆਂ ਈਰਾਨ ਤੋਂ ਉਹਨਾਂ ਦੇ ਮੁਲਕ ਵੱਲ ਆਈਆਂ ਸੀਆਂ 3 ਨੂੰ ਸਿੱਟ ਲਿਆ ਗਿਆ ਤੇ ਇੱਕ ਜਿਹੜੀ ਆ ਉਹ ਸਮੁੰਦਰ ਦੇ ਵਿੱਚ ਡਿੱਗ ਪਈ ਹੈਗੀ ਆ। ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਜਿਹੜੀ ICRC ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜੇ ਈਰਾਨ ਦਾ ਫਾਲ ਆਊਟ ਹੁੰਦਾ ਆ ਦੁਬਾਰਾ ਕੀ ਫੇਰ ਜਿਹੜੀ ਜੰਗ ਸਟਾਰਟ ਹੁੰਦੀ ਆ ਤੇ ਅਸੀਂ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਕਰਨ ਦੇ ਲਈ ਰੈਡੀ ਨਹੀਂ ਹੈਗੇ। ਉਹ ਉਹਨਾਂ ਨੇ ਕਿਹਾ ਵੀ ਜੋ ਇਰਾਨ ICRC ਦੇ ਪ੍ਰੈਜ਼ੀਡੈਂਟ ਆ ਮਿਰਜ਼ਨਾ ਸਪੋਲਿਜ਼ਰਿਕ CNN ਨੂੰ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਅਸੀਂ ਹਿਊਮਨਟੇਰੀਅਨ ਪ੍ਰੀਪੇਅਰਡਨੈਸ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਆ ਇੰਨੀ ਲਾਰਜ ਸਕੇਲ ਤੇ ਜੇ ਦੁਬਾਰਾ ਕੀ ਜਿਹੜੀ ਜੰਗ ਆ ਉਹ ਸ਼ੁਰੂ ਹੁੰਦੀ ਹੈਗੀ ਆ ਦੁਬਾਰਾ ਕੀ ਈਰਾਨ ਦੇ ਨਾਲ, ਕਿਉਂਕਿ ਸਟੇਟਮੈਂਟਸ ਅਲੱਗ-ਅਲੱਗ ਜਿਹੜੀਆਂ ਆ ਰਹੀਆਂ ਹੈਗੀਆਂ। ਲੈਬਨਾਨ ਦੇ ਵਿੱਚ ਆਲਰੇਡੀ ਸਿਚੁਏਸ਼ਨ ਕਾਫੀ ਬੈਡ ਆ, ਹਾਲਾਂਕਿ ਲੈਬਨਾਨ ਵਾਲੇ ਗੱਲਬਾਤ ਵੀ ਕਰ ਰਹੇ ਆ ਇਜ਼ਰਾਈਲ ਦੇ ਨਾਲ। 2690 ਲੋਕ ਹੁਣ ਤੱਕ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਆ, 8260 ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ।
ਜੀ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਸੋ ਲਬਨਾਨ ਦੇ ਵਿੱਚ ਉੱਥੋਂ ਦਾ ਜਿਹੜਾ ਮੌਜੂਦਾ ਰਾਸ਼ਟਰਪਤੀ ਆ ਪ੍ਰਾਈਮ ਮਿਨਿਸਟਰ ਆ ਉਹ ਕਹਿੰਦੇ ਵੀ ਨਵੀਆਂ ਗੱਲਬਾਤ ਦੇ ਲਈ ਇਜ਼ਰਾਈਲ ਦੇ ਨਾਲ ਉਹ ਦੇ ਲਈ ਰੈਡੀ ਜਿਹੜੇ ਹੋ ਰਹੇ ਆ। ਉਧਰ ਜਿਹੜੇ ਹਜ਼ਬੁੱਲਾ ਵਾਲੇ ਲਬਨਾਨ ਦੇ ਕਈ ਇਲਾਕਿਆਂ ਨੂੰ ਜਿਹੜਾ ਕੰਟਰੋਲ ਕਰਦੇ ਆ ਉਹਨਾਂ ਨੇ ਲਬਨਾਨ ਦੀ ਸਰਕਾਰ ਨੂੰ ਕਿਹਾ ਆ ਵੀ ਜਿਹੜਾ ਯੂਐਸ ਦਾ ਐਮਬੈਸਡਰ ਆ ਉੱਥੇ ਉਸ ਨੂੰ ਪਰਸੋਨਾ ਨਾਨ ਗ੍ਰਾਟਾ ਜਿਹੜਾ ਉਹ ਡਿਕਲੇਅਰ ਕਰ ਦੋ। ਸੋ ਯੂਐਸ ਦੇ ਐਮਬੈਸਡਰ ਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿਹਾ ਆ। ਹੁਣ ਇਹ ਦੇਖਦੇ ਆ ਵੀ ਇਹਦਾ ਮਤਲਬ ਕੀ ਪਰਸੋਨਾ ਨਾਨ ਗ੍ਰਾਟਾ ਦਾ ਮਤਲਬ ਹੁੰਦਾ ਅਨਅਸੈਪਟੇਬਲ ਪਰਸਨ, ਅਨਵੈਲਕਮ ਪਰਸਨ, ਵੀ ਇਹ ਕਿਸੇ ਫੋਰਨ ਡਿਪਲੋਮੈਟ ਨੂੰ ਆਖ ਦਿੱਤਾ ਜਾਂਦਾ ਹੈ ਵੀ ਹੁਣ ਤੁਸੀਂ ਸਾਡੇ ਮੁਲਕ 'ਚ ਵੈਲਕਮ ਨਹੀਂ ਹੈਗੇ, ਤੁਹਾਨੂੰ ਅਸੀਂ ਕੋਈ ਜੀ ਆਇਆਂ ਨੂੰ ਨਹੀਂ ਆਖਦੇ, ਤੁਸੀਂ ਹੁਣ ਇੱਥੋਂ ਨਿਕਲੋ ਬੇਸਿਕਲੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਰਨ ਦੀ ਜਿਹੜੀ ਉਹ ਗੱਲ ਆਖੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਵੀ ਅੱਗੇ ਸਿਚੁਏਸ਼ਨ ਇਸ ਗੱਲੋਂ ਕੀ ਬਣਦੀ ਹੈ। ਲਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਜੋਸਫ ਆਊਨ ਆ ਉਹਨਾਂ ਨੇ ਜਿਹੜੀਆਂ ਪਹਿਲਾਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਸੀਗੀਆਂ ਆਪਣੇ ਪ੍ਰੈਜ਼ੀਡੈਂਸ਼ੀਅਲ ਪੈਲਸ ਤੋਂ, ਤੇ ਕਹਿੰਦੇ ਵੀ ਹੁਣ ਨਵੀਂ ਗੱਲਬਾਤ ਦੇ ਲਈ ਇਜ਼ਰਾਈਲ ਦੇ ਨਾਲ ਰੈਡੀ ਹੋ ਰਹੇ ਆ। ਉਦਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਟੋਟਲ ਸੀਜ਼ ਫਾਇਰ ਆ, ਪਰ ਇਜ਼ਰਾਈਲ ਵਾਲੇ ਅਜੇ ਵੀ ਲਗਾਤਾਰ ਲਬਨਾਨ ਦੇ ਉੱਤੇ ਹਮਲੇ ਕਰੀ ਜਾਂਦੇ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਮਰਨ ਵਾਲਿਆਂ ਦਾ ਜਿਹੜਾ ਆંકੜਾ ਆ ਉਹ ਅੱਗੇ ਤੱਕ ਜਿਹੜਾ ਉਹ ਪਹੁੰਚ ਚੁੱਕਾ ਜਿਹੜਾ ਉਹ ਹੈਗਾ ਆ। ਸੋ ਇਹਦੇ ਵਿੱਚ ਅੱਗੇ ਹੋਰ ਕੀ ਹੁੰਦਾ ਆ। ਸੋ ਆਈ ਥਿੰਕ ਹਰਜੋਤ ਸਿੰਘ ਜੀ ਕੁਵੈਤ ਵਾਲੇ ਵਿਚਾਰੇ ਰੋ ਰਹੇ ਸੀਗੇ, ਕਹਿੰਦੇ ਵੀ $1 ਦਾ ਤੇਲ ਨਹੀਂ ਵਿਕਿਆ ਇਹਨਾਂ ਦਾ ਜਦੋਂ ਦੀ ਲੜਾਈ ਜਿਹੜੀ ਪਿਛਲੇ 30 ਉਹ ਦਿਨਾਂ ਦੇ ਸ਼ੁਰੂ ਵਿੱਚ ਹੋਈ ਕਹਿੰਦੇ ਵੀ ਸਾਡਾ $1 ਦਾ ਤੇਲ ਨਹੀਂ ਵਿਕਿਆ। ਇਹ ਪਹਿਲੀ ਵਾਰੀ ਉਹਨਾਂ ਦੀ ਹਿਸਟਰੀ 'ਚ ਹੋਇਆ ਹਿਸਟਰੀ 'ਚ ਜਿੱਥੇ ਮਿਲੀਅਨਸ ਆਫ ਡਾਲਰ ਦਾ ਜਿਹੜਾ ਤੇਲ ਆ ਐਵਰੀ ਡੇ ਵੇਖਦਾ ਰੋਜ਼ ਲੰਘਦਾ ਸੀ ਤੇ ਸਟੇਟ ਆਫ ਹਾਰਮਜ਼ ਉਧਰ ਜਿਹੜੀਆਂ ਕੁਝ ਫਲਾਈਟਸ ਨੇ ਦੁਬਈ ਤੇ ਸ਼ਾਰਜਾ ਨੂੰ ਜਿਹੜੀਆਂ ਜਾਣੀਆਂ ਸੀਗੀਆਂ ਉਹਨਾਂ ਨੂੰ ਹੋਲਡ ਦੇ ਉੱਤੇ ਪਾ ਦਿੱਤਾ ਗਿਆ ਆ ਤੇ ਜਾਂ ਡਾਇਵਰਟ ਕਰ ਦਿੱਤੀਆਂ ਗਈਆਂ ਕਿਉਂਕਿ ਇਰਾਨੀਅਨ ਡਰੋਨ ਤੇ ਮਿਜ਼ਾਈਲ ਅਟੈਕਸ ਜਿਹੜੇ ਆ ਉਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਆ। ਇੱਕ ਫੁਜਰੀਆ ਕਰਕੇ ਜਿਹੜਾ ਇਲਾਕਾ ਆ ਡਰੋਨ ਅਟੈਕ ਹੋਇਆ ਜਿੱਥੇ ਈਰਾਨ ਦੇ ਦੁਆਰਾ, ਉਹਦੇ ਵਿੱਚ 3 ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਫੱਟੜ ਹੋਏ ਦੱਸੇ ਜਾਂਦੇ। ਇਹ ਪੈਟਰੋਲੀਅਮ ਇੰਡਸਟਰੀਅਲ ਸਾਈਟ ਆ ਤੇ ਉੱਥੋਂ ਦੇ ਜਿਹੜੇ ਇਲਾਕੇ ਵਾਲਿਆਂ ਨੇ ਜਿਹੜਾ ਦੱਸਿਆ, ਉਸ ਮੁਲਕ ਵਾਲਿਆਂ ਨੇ ਦੱਸਿਆ ਵੀ ਇਹ ਈਰਾਨ ਦੇ ਦੁਆਰਾ ਹੀ ਜਿਹੜਾ ਹਮਲਾ ਆ ਉਹ ਕੀਤਾ ਜਿਹੜਾ ਹੋ ਗਿਆ ਹੈਗਾ ਆ। ਇਹ ਯੂਏਈ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਆ ਜਿੱਥੇ ਇਹ ਪੈਟਰੋਲੀਅਮ ਜਿਹੜੀ ਇੰਡਸਟਰੀਅਲ ਸਾਈਟ ਸੀਗੀ ਤੇ ਉੱਥੇ 3 ਜਾਣੇ ਜਿਹੜੇ ਕਹਿੰਦੇ ਵੀ ਫੱਟੜ ਹੋਏ ਆ ਤੇ ਉਹਦਾ ਮੋਡਰੇਟ ਉਹਨਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ। ਇਰਾਨੀਅਨ ਅਧਿਕਾਰੀ ਬਾਰ-ਬਾਰ ਜਿਹੜਾ ਉਹ ਇਹ ਗੱਲ ਨੂੰ ਦੁਹਰਾ ਰਹੇ ਆ ਵੀ ਅਸੀਂ ਹੀ ਸਟ੍ਰੇਟ ਆਫ ਹਾਰਮੁਜ਼ ਦੇ ਗਾਰਡੀਅਨ ਆ, ਪਰ ਅਮਰੀਕਾ ਦੇ ਦੁਆਰਾ ਆਪਰੇਸ਼ਨ ਫਰੀडम ਪ੍ਰੋਜੈਕਟ ਫਰੀडम ਜਿਹੜਾ ਉਹ ਸ਼ੁਰੂ ਕੀਤਾ ਗਿਆ ਆ। ਉਧਰ ਯੂਕੇ ਦੇ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਵਾਲਿਆਂ ਨੇ ਕਿਹਾ ਆ ਵੀ ਉਹਨਾਂ ਦੇ ਇੱਕ ਕਾਰਗੋ ਵੈਸਲ ਦੇ ਇੰਜਨ ਰੂਮ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਰਿਪੋਰਟ ਆ ਉਹ ਉਹਨਾਂ ਨੂੰ ਪਤਾ ਲੱਗੀ ਆ। ਅਨਨੇਮਡ ਵੈਸਲ ਆ ਤੇ ਕਹਿੰਦੇ ਵੀ ਉਹਨਾਂ ਦੇ ਇੰਜਨ ਰੂਮ ਦੇ ਵਿੱਚ ਇਹ ਅੱਗ ਜਿਹੜੀ ਲੱਗੀ ਹੈ ਦੁਬਈ ਤੋਂ 36 ਮੀਲ ਇਹ ਜਿਹੜੇ ਉਹ ਦੂਰ ਸੀਗੇ। ਹੁਣ ਕਿਹੜੇ ਕਾਰਨ ਕਰਕੇ ਲੱਗੀ ਆ ਇਹਦੇ ਬਾਰੇ ਅਜੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈਗੀ। ਸੋ ਉਧਰ ਯੂਏਈ ਕਹਿ ਰਿਹਾ ਬਾਰ-ਬਾਰ ਅੱਜ ਜਿਹੜਾ ਉਹ ਕਹਿ ਰਿਹਾ ਵੀ ਲਗਾਤਾਰ ਅਸੀਂ ਜਿਹੜੇ ਮਿਜ਼ਾਈਲ ਅਟੈਕਸ ਆ ਉਹਨਾਂ ਨੂੰ ਅੰਗੇਜ ਕਰ ਰਹੇ ਆ ਤੇ ਡਰੋਨਸ ਜਿਹੜੇ ਉਹ ਈਰਾਨ ਦੇ ਵੱਲੋਂ ਆ ਰਹੇ ਆ। ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਕਹਿ ਸਕਦੇ ਵੀ ਪਹਿਲੀ ਵਾਰ ਹੋਇਆ ਵੀ ਇਜ਼ਰਾਈਲ ਤੇ ਅਮਰੀਕਾ ਦੇ ਹਮਲੇ ਕਰਨ ਤੋਂ ਪਹਿਲਾਂ ਹੀ ਈਰਾਨ ਵਾਲੇ ਹੁਣ ਆਪਣੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਗਵਾਂਢੀ ਮੁਲਕਾਂ ਦੇ ਉੱਤੇ ਹਮਲਾ ਜਿਹੜਾ ਉਹ ਤੇਜ਼ ਕਰ ਦਿੱਤਾ। ਮੈਨੂੰ ਲੱਗਦਾ ਇਹ ਵੀ ਸ਼ਾਇਦ ਇਹਨਾਂ ਦੀ ਇਸ ਦੇ ਵਿੱਚ ਕੋਈ ਚਾਲ ਇਹ ਹੋਣੀ ਆ ਵੀ ਗਲਫ ਮੁਲਕਾਂ ਦੇ ਜ਼ਰੀਏ ਅਮਰੀਕਾ ਦੇ ਉੱਤੇ ਹੋਰ ਦਬਾਅ ਪਾਉਣ ਦੀ ਕੋਸ਼ਿਸ਼ ਕਰੀਏ ਵੀ ਭਾਈ ਦੇਖੋ ਵੀ ਸਾਡੇ ਅਸੀਂ ਤਾਂ ਦੋਨੋਂ ਪਾਸਿਓਂ ਜਿਹੜੇ ਇੱਕ ਹਿਸਾਬ ਦੇ ਨਾਲ ਕੁੱਟ ਖਾਣ ਵਾਲੀ ਗੱਲ ਉਹਨਾਂ ਦੀ ਜਿਹੜੀ ਉਹ ਬਣੀ ਪਈ ਆ। ਸੋ ਗਲਫ ਮੁਲਕ ਦੇਖ ਜਿਹੜੇ ਜ਼ਰੂਰ ਰਹੇ ਹੋਣਗੇ ਵੀ ਅੱਗੇ ਇਹਨਾਂ ਨੇ ਕਰਨਾ ਕੀ ਆ, ਪਰ ਹਾਲ ਦੀ ਘੜੀ ਇਸ ਕੌਨਫਲਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਲਓ ਵੀ ਨੁਕਸਾਨ ਜੇ ਮਾਲੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਗਲਫ ਦੇ ਮੁਲਕਾਂ ਨੂੰ ਹੀ ਝੱਲਣਾ ਪੈ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਓਕਲਾਹੋਮਾ ਦੇ ਵਿੱਚ ਓਕਲਾਹੋਮਾ ਲੇਕ ਪਾਰਟੀ ਦੇ ਉੱਤੇ ਇੱਕ ਮਾਸ ਸ਼ੂਟਿੰਗ ਹੋਈ ਹੈ ਜਿਹਦੇ ਨਾਲ ਵੀਕਐਂਡ ਦੇ ਦੌਰਾਨ 13 ਲੋਕ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਆ। ਮੋਸਟਲੀ ਯੂਥ ਸੀ, ਯੰਗ ਬੱਚੇ ਸੀਗੇ। ਇਹ ਕਹਿੰਦੇ ਵੀ 9 ਵਜੇ ਕੱਲ ਸ਼ਾਮੀ ਜਿਹੜਾ ਵਾਪਰਿਆ ਅਰਕੇਡੀਆ ਲੇਕ ਜੋ ਕਿ 13 ਮੀਲ ਨਾਰਥ ਆਫ ਓਕਲਾਹੋਮਾ ਸਿਟੀ ਹੈਗੀ ਆ। ਐਡਮੰਡ ਦੀ ਪੁਲਿਸ ਸਪੋਕਸਪਰਸਨ ਐਮਲੀ ਵਾਰਡ ਨੇ ਇਹ ਦੱਸਿਆ ਹਜੇ ਤੱਕ ਜਿਹੜਾ ਸਸਪੈਕਟ ਆ ਕੋਈ ਵੀ ਉਹ ਅਰੈਸਟ ਨਹੀਂ ਹੋਇਆ ਹੈਗਾ। ਕਹਿੰਦੇ ਵੀ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਟੈਰੀਫਾਈਂਗ ਸੀਗੀ ਤੇ ਜੋ ਗੋਲੀਆਂ ਮਾਰ ਕੇ ਆ ਉਹ ਉੱਥੋਂ ਭੱਜ ਗਏ
ਤੇ ਉਹਨਾਂ ਨੇ ਮੂੰਹ ਦੇ ਉੱਤੇ ਆਪਣੇ ਜਿਹੜੇ ਨਕਾਬ ਪਾਏ ਹੋਏ ਸੀਗੇ। 130 USA ਦੇ ਵਿੱਚ ਮਾਸ ਸ਼ੂਟਿੰਗਸ ਹੋ ਚੁੱਕੀਆਂ ਆ ਇਸ ਸਾਲ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਿੱਦਾਂ 4 ਜਾਂ ਉਸ ਤੋਂ ਵੱਧ ਵਿਕਟਮਸ ਹੁੰਦੇ ਹੈਗੇ ਆ ਗਨ ਵਾਇਲੈਂਸ ਆਰਕਾਈਵਸ ਦੀ ਇਨਫੋਰਮੇਸ਼ਨ ਦੇ ਮੁਤਾਬਕ। ਗਨ ਫਾਇਰ ਦੇ ਨਾਲ 278 ਯੂਥ ਜਿਹੜੇ ਏਜ 12 ਤੋਂ ਲੈ ਕੇ 17 ਸਾਲ ਤੱਕ ਆ, ਉਹਨਾਂ ਦੀ ਮੌਤ ਇਸ ਸਾਲ 'ਚ ਹੋ ਚੁੱਕੀ ਹੈਗੀ ਆ। 796 ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਇਹ ਉਸ ਟਾਈਮ ਦੇ ਉੱਤੇ ਵਾਪਰਿਆ ਓਕਲਾਹੋਮਾ ਦੇ ਵਿੱਚ, ਜਦੋਂ ਇੰਡੀਅਨੈਪੋਲਿਸ ਦੇ ਵਿੱਚ ਵੀ ਇੱਕ ਬੀਬੀ ਦੀ ਜਿਹੜੀ ਮੌਤ ਹੋਈ ਤੇ 2 ਫੱਟੜ ਹੋਏ, ਉੱਥੇ ਵੀ ਇਹ ਸ਼ੂਟਿੰਗ ਹੋਈ ਸੀਗੀ ਇੱਦਾਂ ਦੀ। ਸੋ ਜੂਨ ਕਹਿੰਦੇ ਵੀ ਇੱਕ ਦਿਨ ਪਹਿਲਾਂ ਹੋਰ 10 ਜਣੇ ਹੋਰ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਸੀ। ਟੈਕਸਸ ਦੇ ਵਿੱਚ ਵੀ ਇੱਕ ਮਾਸ ਸ਼ੂਟਿੰਗ ਹੋਈ ਸੀ, ਉਹ ਵੀ ਕੋਈ ਜੁਵਨਲ ਤੇ ਯੰਗ ਅਡਲਟ ਹੀ ਸੀਗੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀਗਾ। ਉਸ ਤੋਂ ਪਹਿਲਾਂ 2 ਲੋਕ ਮਾਰੇ ਗਏ ਸੀ, 10 ਜਣੇ ਫੱਟੜ ਹੋਏ ਸੀ। ਇਹ ਐਮਰੀਲੋ ਟੈਕਸਸ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਦੱਸ ਰਹੇ ਆ। ਕਹਿੰਦੇ ਵੀ ਜਿਹੜੇ ਸਸਪੈਕਟ ਆ ਉਹਨਾਂ ਨੇ ਸਕੀ ਮਾਸਕ ਪਾਏ ਹੋਏ ਸੀ, ਹਜੇ ਵੀ ਉਹ ਲੂਜ਼ ਹੈਗੇ ਆ, ਹਜੇ ਵੀ ਉਹਨਾਂ ਨੂੰ ਫੜ ਨਹੀਂ ਸਕੇ, ਜੋ ਲੇਟੈਸਟ ਰਿਪੋਰਟ CNN ਦੀ ਹੈਗੀ ਆ। ਸੋ 10 ਵਿਕਟਮਸ ਜਿਹੜੇ ਹੁਣ ਤੱਕ ਆ ਉਹ ਦੱਸੇ ਗਏ ਆ। ਆਰਕੇਡੀਆ ਲੇਕ ਬੜਾ ਪਪੂਲਰ ਡੈਸਟੀਨੇਸ਼ਨ ਆ ਪਿਕਨਿਕ ਦੇ ਲਈ, ਕੈਂਪਿੰਗ ਦੇ ਲਈ, ਫਿਸ਼ਿੰਗ ਤੇ ਕਹਿੰਦੇ ਵੀ 1 ਲੱਖ ਦੇ ਕਰੀਬ ਐਡਮੰਡ ਜਿਹੜਾ ਸ਼ਹਿਰ ਆ ਜਿੱਥੇ ਇਹ ਲੇਕ ਆ, ਉਹ ਉੱਥੇ ਦੀ ਪੋਪੂਲੇਸ਼ਨ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਜਿਹੜਾ ਵੀਕਐਂਡ ਤੋਂ ਪਹਿਲਾਂ ਅਬੋਰਸ਼ਨ ਪਿਲ ਮਾਈਫਪ੍ਰਿਸਟੋਨ ਦੇ ਉੱਤੇ ਬੈਨ ਲਾਇਆ ਸੀ, ਉਸ ਨੂੰ ਦੁਬਾਰਾ ਰਿਸਟੋਰ ਕਰ ਦਿੱਤਾ ਹੈ। ਸੋ ਇਹ ਬਾਏ ਮੇਲ ਜਿਹੜੀਆਂ ਅਬੋਰਸ਼ਨ ਪਿਲਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀਗੀਆਂ, ਤੇ ਇਸ ਦੇ ਉਲਟ ਕਾਰਵਾਈ ਜਿਹੜੀ ਉਹ ਚੱਲ ਰਹੀ ਸੀਗੀ, ਜਿਹੜੇ ਅਬੋਰਸ਼ਨ ਦੇ ਉਲਟ ਲੋਕ ਨੇ ਉਹਨਾਂ ਦੇ ਦੁਆਰਾ। ਤੇ ਇੱਕ ਫੈਡਰਲ ਕੋਰਟ ਨੇ ਬੈਨ ਲਾ ਦਿੱਤਾ ਸੀਗਾ ਵੀ ਤੁਸੀਂ ਜਿਹੜੀ ਬਾਏ ਮੇਲ ਥਰੂ ਮੇਲ ਇਹ ਜਿਹੜੀਆਂ ਅਬੋਰਸ਼ਨ ਪਿਲਸ ਆ ਉਹ ਨਹੀਂ ਕਰ ਸਕਦੇ, ਪਰ ਸੁਪਰੀਮ ਕੋਰਟ ਨੇ ਉਹ ਲਾਏ ਹੋਏ ਬੈਨ ਨੂੰ ਹਾਲ ਦੀ ਘੜੀ ਲਾ ਦਿੱਤਾ ਹੈਗਾ ਆ। ਸੋ ਐਡਮਿਨਿਸਟ੍ਰੇਟਿਵ ਸਟੇ ਜਿਹੜੀ ਹੈ ਮਿਲ ਗਈ ਹੈ ਇਸ ਬੈਨ ਦੇ ਉੱਤੇ, ਤੇ ਕਹਿੰਦੇ ਵੀ ਯੂਐਸ ਸਰਕਟ ਕੋਰਟ ਆਫ ਅਪੀਲ ਦੇ ਦੁਆਰਾ ਜੋ ਇਸ਼ੂ ਕੀਤਾ ਗਿਆ ਸੀਗਾ 11 ਮਈ 2026 ਤੱਕ, ਕਹਿੰਦੇ ਵੀ ਇਹ ਰਹੂਗੀ ਜਿਹੜੀ ਇਹਨਾਂ ਨੇ ਮੇਲ ਦੇ ਉੱਤੇ ਬੈਨ ਲਾਇਆ ਸੀ ਉਹਦੇ ਉੱਤੇ ਜਿਹੜੀ ਰਿਸਟੋਰ ਉਹਨਾਂ ਨੂੰ ਕੀਤਾ ਹੈਗਾ ਆ ਸ਼ਾਮ ਦੇ 5 ਵਜੇ ਤੱਕ। ਲੁਜੀਆਨਾ ਨੇ ਸੂ ਕੀਤਾ ਸੀਗਾ FDA ਨੂੰ 2023 ਦੇ ਉਸ ਫੈਸਲੇ ਦੇ ਉੱਤੇ, ਜਿਸ ਦੇ ਨਾਲ ਉਹਨਾਂ ਨੇ ਜਿਹੜਾ ਮਾਈਫਪ੍ਰਿਸਟੋਨ ਆ ਵੀ ਉਸਨੂੰ ਇਨ ਪਰਸਨ ਹੀ ਐਡਮਿਨਿਸਟਰ ਕੀਤਾ ਜਿਹੜਾ ਉਹ ਜਾ ਸਕਦਾ, ਵੀ ਸਾਹਮਣੇ ਕਿਸੇ ਡਾਕਟਰ ਜਾਂ ਨਰਸ ਦੇ ਨਿਗਰਾਨੀ ਦੇ ਹੇਠ ਹੀ ਕਿਸੇ ਨੂੰ ਇਹ ਗੋਲੀ ਦਿੱਤੀ ਜਾ ਸਕਦੀ ਆ। ਪਰ ਇਹਨਾਂ ਨੇ ਬਾਏ ਮੇਲ ਜਿਹੜਾ ਹਰਜੋਤ ਸਿੰਘ ਜੀ ਅਲਾਓ ਕਰ ਦਿੱਤਾ ਸੀਗਾ, ਤੇ ਜਿਸ ਦੇ ਉਲਟ ਫਿਰ ਇਹਨਾਂ ਨੇ ਜਿਹੜਾ ਕਾਰਵਾਈ ਜਿਹੜੀ ਅਦਾਲਤ ਦੇ ਵਿੱਚ ਕੀਤੀ ਸੀਗੀ। ਸੋ ਸੁਪਰੀਮ ਕੋਰਟ ਨੇ ਇਹ ਜਿਹੜਾ ਬੈਨ ਆ ਟੈਂਪਰੇਰੀਲੀ ਲਿਫਟ ਜਿਹੜਾ ਉਹ ਕਰ ਦਿੱਤਾ। ਫਿਫਥ ਸਰਕਟ ਕੋਰਟ ਆਫ ਅਪੀਲ ਨੇ ਇਹ ਜਿਹੜਾ ਬੈਨ ਆ ਵੀਕਐਂਡ ਦੇ ਉੱਤੇ ਲਿਆਂਦਾ ਸੀਗਾ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸੈਮੂਅਲ ਅਲੀਟੋ ਜਿਹੜੇ ਆ ਉਹਨਾਂ ਨੇ ਗ੍ਰਾਂਟ ਕੀਤਾ ਟੈਂਪਰੇਰੀ ਪੌਜ਼, ਤੇ ਲੁਜੀਆਨਾ ਨੂੰ 5 ਵਜੇ ਤੱਕ ਦਾ ਜਿਹੜਾ ਉਹ ਵਕਤ ਦਿੱਤਾ ਹੈ, ਵੀਰਵਾਰ ਤੱਕ ਵੀ ਰਿਸਪੌਂਡ ਕਰੋ ਫਿਫਥ ਸਰਕਟ ਕੋਰਟ ਆਫ ਦੀ ਜਿਹੜੀ ਰੂਲਿੰਗ ਆ ਉਸ ਨੂੰ ਲੈ ਕੇ, ਵੀ ਇਹ ਜਿਹੜੀ ਲਿਟੀਗੇਸ਼ਨ ਆ ਵੀ ਉਹ ਬਲੌਕ ਕੀਤੀ ਜਿਹੜੀ ਉਹ ਜਾ ਸਕਦੀ ਆ ਜਾਂ ਨਹੀਂ। 2 ਜਿਹੜੇ ਡਰੱਗ ਮੇਕਰਸ ਨੇ ਇਸ ਦੇ ਵਿੱਚ ਜਿਹੜੀ ਇਹ ਦਵਾਈ ਗੋਲੀ ਪ੍ਰਦਾਨ ਕਰਦੇ ਨੇ, ਡੈਂਕੋ ਲੈਬਸ ਤੇ ਜੈਨ ਬਾਇਓਪ੍ਰੋ, ਤੇ ਉਹਨਾਂ ਨੇ ਵੀਕਐਂਡ ਦੇ ਉੱਤੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਵੀ ਭਾਈ ਇਹਨਾਂ ਗੋਲੀਆਂ ਦੇ ਉੱਤੇ ਜਿਹੜਾ ਬੈਨ ਆ ਉਸ ਨੂੰ ਤੁਸੀਂ ਲਿਫਟ ਕਰ ਦਿਓ, ਉਸ ਨੂੰ ਹਟਾ ਦਿਓ, ਤਾਂ ਜੋ ਇਹ ਗੋਲੀਆਂ ਮੇਲ ਥਾਣੀ ਘੱਲੀਆਂ ਜਿਹੜੀਆਂ ਉਹ ਜਾ ਸਕਣ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿੰਨੇ ਵੀ ਅਬੋਰਸ਼ਨ ਦੇ ਕੇਸ ਸਾਹਮਣੇ ਆਉਂਦੇ ਆ ਉਹਨਾਂ ਵਿੱਚ 2/3 ਇਹ ਜਿਹੜੀ ਦਵਾਈ ਆ ਮਾਈਫਪ੍ਰਿਸਟੋਨ ਕਰਕੇ ਆ ਉਸ ਦੀ ਵਰਤੋਂ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਜਿਹੜੀ ਉਹ ਰਾਹਤ ਦਿੱਤੀ ਆ, ਉਹ ਬੈਨ ਨੂੰ ਹਾਲ ਦੀ ਘੜੀ ਆਰਜੀ ਤੌਰ ਤੇ ਵੀਰਵਾਰ ਤੱਕ ਲਿਫਟ ਕਰ ਦਿੱਤਾ ਹੈ। ਅਮਰੀਕਾ ਦੇ ਵਿੱਚ ਜਿਹੜੀ ਸਪਿਰਿਟ 에ਅਰਲਾਈਨਸ ਆ ਉਹ ਸ਼ਟ ਡਾਊਨ ਹੋ ਗਈ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਪਈ ਇੱਕ $500 ਮਿਲੀਅਨ ਦਾ ਰੈਸਕਿਊ ਪਲਾਨ ਜੋ ਟਰੰਪ ਨੂੰ ਕਹਿੰਦੇ ਸੀ, ਤੇ ਉਹ ਲੈਂਡਰਸ ਨੇ ਉਹਨੂੰ ਅਪੋਜ਼ ਕਰ ਦਿੱਤਾ, ਤੇ ਬੋਰਡ ਵੀ ਜਿਹੜਾ ਆ ਉਹ ਫੇਲ ਹੋ ਗਿਆ, ਕਿਸੇ ਤਰ੍ਹਾਂ ਦੇ ਐਗਰੀਮੈਂਟ ਦੇ ਵਿੱਚ ਪਹੁੰਚ ਨਹੀਂ ਸਕਿਆ। ਸੋ ਹੁਣ ਉਹਨਾਂ ਨੇ ਆਪਣੇ ਜਿਹੜੇ ਕਸਟਮਰਸ ਆ, ਜਿਨ੍ਹਾਂ ਨੇ ਪੈਸੇਂਜਰਸ ਆ, ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਬੁਕਿੰਗ ਕੀਤੀ ਹੋਈ ਸੀ,
ਉਹਨਾਂ ਦੀਆਂ ਜਿਹੜੀਆਂ ਮਨੀ ਆ ਟਿਕਟਾਂ ਦੇ, ਉਹ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਸਪਿਰਿਟ ਇੱਕਦਮ ਉਹਨਾਂ ਨੇ ਅਬਰਪਟਲੀ, ਜਿੱਦਾਂ ਇਮੀਡੀਏਟਲੀ ਇੱਕਦਮ ਹੀ ਜਿਹੜੀਆਂ ਫਲਾਈਟਸ ਆ ਉਹ ਪਿਛਲੇ ਸੈਚਰਡੇ ਮਾਰਨਿੰਗ ਨੂੰ ਕੈਂਸਲ ਕਰ ਦਿੱਤੀਆਂ ਸੀਗੀਆਂ ਪੂਰੇ ਅਮਰੀਕਾ ਦੇ ਵਿੱਚ, ਤੇ ਨਾਲ ਦੀ ਨਾਲ ਕਰੀਬੀਅਨਸ ਤੇ ਲੈਟਨ ਅਮਰੀਕਾ ਦੇ ਵਿੱਚ, ਕਿਉਂਕਿ ਫਾਈਨੈਂਸ਼ੀਅਲੀ ਉਹਨਾਂ ਦੀ ਸਿਚੁਏਸ਼ਨ ਕਾਫੀ ਬੈਡ ਆ। 4000 ਦੇ ਕਰੀਬ ਡੋਮੈਸਟਿਕ ਫਲਾਈਟਸ ਕੈਜੂਅਲ ਸੀਗੀਆਂ ਉਹਨਾਂ ਦੀਆਂ ਮਈ 15 ਨੂੰ। ਸੋ ਇਹ ਜਿਹੜਾ ਡਾਟਾ ਆ ਏਵੀਏਸ਼ਨ ਐਨਾਲਿਟਿਕਸ ਫਰਮ ਸੀਰੀਅਮ ਦੇ ਕੋਲੋਂ ਜਿਹੜਾ ਪ੍ਰਾਪਤ ਹੋਇਆ ਹੈਗਾ। ਬਹੁਤ ਸਾਰੇ ਜਿਹੜੇ ਕਸਟਮਰਸ ਆ ਜਿਨ੍ਹਾਂ ਨੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਯੂਜ਼ ਕੀਤੇ ਸੀ, ਉਹਨਾਂ ਨੂੰ ਉਦਾਂ ਹੀ ਜਿਹੜੇ ਪੈਸੇ ਆ ਉਹਨਾਂ ਦੇ ਰਾਹੀਂ ਵਾਪਸ ਕਰ ਦਿੱਤੇ ਗਏ ਹੈਗੇ ਆ। ਕੁਛ ਕੁ ਜਿਹੜੇ ਲੋਕ ਆ ਰਹਿੰਦੇ ਆ ਉਹਨਾਂ ਦੇ ਵੀ ਉਹ ਕਹਿੰਦੇ ਅਸੀਂ ਪ੍ਰੋਸੈਸ ਕਰ ਰਹੇ ਹੈਗੇ ਆ। ਟਰੈਵਲਰ ਜੈਸਿਕਾ ਸਟੈਂਟਨ ਉਹਨਾਂ ਨੇ ਇਹ ਕਿਹਾ ਵੀ ਉਹ ਵੀਰਵਾਰ ਨੂੰ ਜਿਹੜੀ ਆ ਬੋਸਟਨ ਨੂੰ ਗਈ ਸੀ, ਮੈਸਾਚੂਸੇਟਸ ਨੂੰ, ਤੇ ਸਾਊਥ ਕੈਰੋਲੀਨਾ ਤੋਂ ਉਹਦੀ ਕਾਲਜ ਗ੍ਰੈਜੂਏਸ਼ਨ ਦੇ ਲਈ, ਤੇ ਸ਼ੁੱਕਰਵਾਰ ਨੂੰ ਉਹਨੂੰ ਈਮੇਲ ਆ ਗਈ ਵੀ ਜਿਹੜਾ ਰਿਟਰਨ ਟ੍ਰਿਪ ਸੀਗਾ ਤੇਰਾ ਉਹ ਕੈਂਸਲ ਹੋ ਗਿਆ ਹੈਗਾ। ਤੇ ਉਹ ਕਹਿੰਦੀ ਮੈਨੂੰ ਹਜੇ ਤੱਕ ਕੁਝ ਮਿਲਿਆ ਨਹੀਂ, ਨਾ ਹੀ ਪੈਸੇ ਮਿਲੇ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਟਕ ਵੀ ਹੋ ਗਏ। ਜੀ ਬਿਲਕੁਲ। ਸੋ ਵੀਕਐਂਡ ਦੇ ਉੱਤੇ ਜਿਹੜੇ DOT ਦੇ ਸਕੱਤਰ ਆ ਉਹ ਕਹਿ ਰਹੇ ਸੀਗੇ ਵੀ ਅਮਰੀਕਨ 에ਅਰਲਾਈਨ ਵਾਲੇ, ਯੂਨਾਈਟਿਡ ਵਾਲੇ ਤੇ ਹੋਰ ਜਿਹੜੀਆਂ 에ਅਰਲਾਈਨਸ ਵਾਲੇ ਕੁਛ ਕੁ ਲੋਕਾਂ ਨੂੰ ਤਾਂ ਜਿਹੜਾ ਉਹ ਲੈ ਕੇ ਜਾਣਗੇ, ਪਰ ਉਹਨਾਂ ਨੇ ਵੀ ਕਹਿੰਦੇ ਵੀ ਥੋੜਾ ਚਿਰ ਹੀ ਇਹ ਸਸਤੇ ਭਾਅ ਦੇ ਉੱਤੇ ਜਿਹੜੇ ਸਪਿਰਿਟ 에ਅਰਲਾਈਨ ਦੇ ਪੀੜਤ ਜਿਹੜੇ ਲੋਕ ਨੇ ਵੀ ਉਹਨਾਂ ਦੇ ਕਰਕੇ ਉਹਨਾਂ ਦੇ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਇੱਧਰ ਉੱਧਰ ਹੋ ਗਏ ਆ, ਵੀ ਉਹਨਾਂ ਨੂੰ ਉਸ ਦੇ ਜ਼ਰੀਏ ਹੀ ਜਿਹੜਾ ਉਹ ਮੌਕਾ ਮਿਲਣਾ ਹੈ ਉਹਦੇ ਵਿੱਚ ਕੁਛ ਲਿਮਿਟਿਡ ਸਮੇਂ ਦੇ ਲਈ। ਸੋ ਜੇ ਤੁਹਾਡੀ ਸਪਿਰਿਟ 에ਅਰਲਾਈਨ ਸੀ, ਤੁਹਾਡੀ ਫਲਾਈਟ ਵਗੈਰਾ ਜਿਹੜੀ ਉਹ ਹੁਣ ਆਬਵੀਅਸਲੀ ਕਿਉਂਕਿ ਸ਼ਟਡਾਊਨ ਹੀ ਹੋ ਗਈ ਆ 에ਅਰਲਾਈਨ, ਵੀ ਉਹ ਬੰਦ ਕੈਂਸਲ ਹੋ ਗਈ ਆ ਜਾਂ ਰੱਦ ਜਿਹੜੀ ਉਹ ਹੋਈ ਆ, ਤਾਂ ਇਹ ਵੱਖ-ਵੱਖ ਜਿਹੜੀਆਂ ਹੋਰ 에ਅਰਲਾਈਨਸ ਵਾਲੇ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਦੇਖੋ। ਉਹਨਾਂ ਨੇ ਸਪੈਸ਼ਲ ਪ੍ਰਾਈਸਿਸ ਜਿਹੜੀਆਂ ਸਪਿਰਿਟ 에ਅਰਲਾਈਨਸ ਦੇ ਪੀੜਤ ਲੋਕ ਆ ਉਹਨਾਂ ਦੇ ਕੋਲੋਂ ਜਿਹੜੀਆਂ ਉਹ ਉਹਨਾਂ ਦੇ ਲਈ ਲਾਈਆਂ ਹੈਗੀਆਂ ਆ। ਸੋ ਉਹ ਮੇਕ ਸ਼ੋਰ ਜਿਹੜੇ ਕਰ ਲਿਓ ਜਿਨ੍ਹਾਂ ਨੇ ਸਪਿਰਿਟ 에ਅਰਲਾਈਨਸ ਦੀਆਂ ਫਲਾਈਟਸ ਵਗੈਰਾ ਜਿਹੜੀਆਂ ਉਹ ਕਰਵਾਈਆਂ ਹੋਈਆਂ ਸੀਗੀਆਂ। ਸੋ ਇਹਨਾਂ ਦੀ 에ਅਰਲਾਈਨ ਦੀ ਪ੍ਰੋਬਲਮ ਤਾਂ ਲੰਮੇ ਸਮੇਂ ਤੋਂ ਜਿਹੜੀ ਉਹ ਚੱਲ ਹੀ ਜਿਹੜੀ ਉਹ ਰਹੀ ਸੀਗੀ। 17,000 ਡਾਇਰੈਕਟ ਤੇ ਇਨਡਾਇਰੈਕਟ ਜਿਹੜੇ EMPLOYEES ਆ ਉਹਨਾਂ ਦੀਆਂ ਜੌਬਸ ਜਿਹੜੀਆਂ ਹਰਜੋਤ ਸਿੰਘ ਜੀ ਚੁਟਕੀ ਦੇ ਨਾਲ ਹੀ ਕਹਿ ਲਓ ਵੀ ਉਹ ਉੱਡ ਗਈਆਂ ਆ। ਇਹ ਬਜਟ 에ਅਰਲਾਈਨ ਸੀ, ਯੈਲੋ ਕਲਰ ਦੇ ਕਰਕੇ ਬੜੀਆਂ ਫੇਮਸ ਸੀ, ਜਿੱਦਾਂ ਟੈਕਸੀ ਦਾ ਕਲਰ ਯੈਲੋ ਹੁੰਦਾ ਸੀ ਉਹ ਬਹੁਤ ਫੇਮਸ ਸੀਗਾ। ਸੋ ਇਹ ਵੀ ਬਹੁਤ ਫੇਮਸ ਸੀਗਾ ਤੇ US ਦੇ ਕਾਫੀ ਇਲਾਕਿਆਂ ਦੇ ਵਿੱਚ ਇਹਨਾਂ ਦੀਆਂ ਫਲਾਈਟਸ ਵਗੈਰਾ ਜਿਹੜੀਆਂ ਉਹ ਜਾਂਦੀਆਂ ਸੀ। ਕੈਰੇਬੀਅਨ, ਲੈਟਿਨ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਉਹ ਜਾਂਦੀਆਂ ਸੀਗੀਆਂ ਤੇ ਸਸਤੇ ਭਾਅ ਦੀਆਂ ਹੁੰਦੀਆਂ ਸੀਗੀਆਂ। ਲੋਕ ਇਸ ਗੱਲੋਂ ਵੀ ਇਹਨਾਂ ਨੂੰ ਪ੍ਰੈਫਰ ਜਿਹੜਾ ਉਹ ਕਰਦੇ ਹੁੰਦੇ ਸੀਗੇ। ਸੋ ਇਹ ਹੁਣ ਜਿਹੜੀ ਸਿਚੁਏਸ਼ਨ ਆ ਉਹ ਸਾਹਮਣੇ ਜਿਹੜੀ ਉਹ ਵਾਪਰੀ ਆ। ਫਰਾਈਡੇ ਆਫਟਰਨੂਨ ਅਖੀਰਲੀਆਂ ਫਲਾਈਟਸ ਜਿਹੜੀਆਂ ਇਹਨਾਂ ਦੀ ਅਖੀਰਲੀ ਵਾਰ ਜਿਹੜੀ ਉਹਨਾਂ ਦੀ ਉਡਾਨ ਜਿਹੜੀ ਉਹ ਭਰੀ ਆ। ਹੁਣ ਇਹ ਦੇਖੋ ਹਰਜੋਤ ਸਿੰਘ ਜੀ ਵੀ 17,000 ਲੋਕਾਂ ਦੀਆਂ ਜੌਬਸ ਦੇ ਉੱਤੇ ਸਿੱਧਾ ਹੀ ਅਸਰ ਇਸ ਦੇ ਨਾਲ ਜਿਹੜਾ ਉਹ ਪੈ ਗਿਆ ਤੇ ਇਹ ਹੁਣ ਕਈਆਂ ਦੇ ਨਾਲ ਜਿਹੜਾ ਉਹ ਕੰਮ ਖਰਾਬ ਹੋ ਜਾਣਾ, ਕਿਉਂਕਿ ਬਹੁਤ ਸਾਰੇ ਜਿਹੜੇ ਫਲਾਈਟ ਅਟੈਂਡੈਂਟ, ਸਟੂਵਰਡ, ਜਿਹੜੇ ਪਾਇਲਟ ਵਗੈਰਾ ਜਿਹੜੇ ਸੀਗੇ ਉਹਨਾਂ ਸਾਰਿਆਂ ਨੂੰ ਹੁਣ ਦੂਜੇ ਪਾਸੇ ਜਿਹੜੀਆਂ ਜੌਬਸ ਆ ਉਹ ਲੱਭਣੀਆਂ ਪੈਣੀਆਂ। ਸਪਿਰਿਟ ਦੇ ਜਿਹੜੇ ਬੌਂਡ ਹੋਲਡਰਸ ਆ ਉਹਨਾਂ ਨੇ 11th ਆਵਰ ਜਿਹੜਾ ਬੇਲ ਆਊਟ ਪ੍ਰਪੋਜ਼ਲ ਸੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਕਿਹਾ ਜਾ ਰਿਹਾ ਸੀਗਾ ਵੀ $500 ਮਿਲੀਅਨ ਤੱਕ ਆਪਾਂ ਦਿੰਨੇ ਆ ਤਾਂ ਜੋ ਇਹ ਫਲਾਈਟ ਜਿਹੜੀਆਂ ਚੱਲਦੀਆਂ ਰਹਿਣ, 에ਅਰਲਾਈਨ ਚੱਲਦੀ ਰਵੇ, ਉਸ ਨੂੰ ਉਹਨਾਂ ਨੇ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਕਹਿੰਦੇ ਵੀ ਡੀਲ ਦੇ ਨਾਲ ਇਹ ਹੋਣਾ ਸੀਗਾ ਵੀ ਸਰਕਾਰ ਬਾਕੀ ਬੌਂਡ ਹੋਲਡਰਸ ਦੇ ਕਲੇਮਸ ਤੋਂ ਅੱਗੇ ਜਿਹੜੀ ਉਹ ਆ ਜਾਣੀ ਸੀ, ਜਿਸ ਦੇ ਵਿੱਚ 90% ਸਟੇਕ ਬਣਦਾ ਸੀਗਾ 에ਅਰਲਾਈਨ ਦਾ। ਸੋ 90% ਜਿਹੜੀ 에ਅਰਲਾਈਨ ਆ ਉਹ ਸਰਕਾਰ ਦੇ ਕੋਲ ਆ ਜਾਣੀ ਸੀ ਜੇ ਉਹ $500 ਮਿਲੀਅਨ ਰਹਿੰਦੇ। ਤੇ ਬੌਂਡ ਹੋਲਡਰ ਕਹਿੰਦੇ ਵੀ ਨਾ ਭਾਈ ਇਹਨਾਂ ਨੂੰ ਵੇਚੋ ਤੇ ਜਿਹੜੇ ਵੇਚ ਵੱਟ ਕੇ ਸਾਨੂੰ ਮਿਲਦੇ ਆ ਉਹੀ ਜਿਹੜੇ ਉਹ ਲੈ ਲਓ। ਕਮਰਸ ਸਕੱਤਰ ਜਿਹੜੇ ਹਾਵਰਡ ਲੁਟਨਿਕ ਆ ਉਹਨਾਂ ਨੇ ਸਪਿਰਿਟ ਦੇ CEO ਡੇਵ ਡੇਵਿਸ ਨੂੰ ਜਿਹੜਾ ਕਾਲ ਕਰਕੇ ਜਿਹੜਾ ਉਹ ਦੱਸਿਆ ਵੀ ਭਾਈ ਡੀਲ ਜਿਹੜੀ ਉਹ ਨਹੀਂ ਬਣੀ ਹੈਗੀ ਤੇ ਬੌਂਡ ਹੋਲਡਰ ਤੇ ਸਰਕਾਰਸ ਫਾਰ ਅਵੇ ਫਰੋਮ ਐਨ ਐਗਰੀਮੈਂਟ। ਕਈ ਵਾਰੀ ਇਹ ਦੇਖਿਆ ਜਾਂਦਾ ਵੀ ਅਖੀਰਲੇ ਮੌਕੇ ਤੱਕ ਜਿਹੜਾ ਉਹ ਪਹੁੰਚ ਜਾਓ ਤੇ ਦੇਖੀ ਜਾਊਗੀ ਵੀ ਸ਼ਾਇਦ ਕੋਈ ਡੀਲ ਜਿਹੜੀ ਉਹ ਬਣ ਜਾਵੇ, ਪਰ ਸਪਿਰਿਟ 에ਅਰਲਾਈਨ ਦੀ ਉਹ ਜਿਹੜੀ ਡੀਲ ਬਣੀ ਨਹੀਂ ਤੇ ਹੁਣ ਕੰਮਕਾਜ ਜਿਹੜੇ ਇਸ ਤੇ ਖਤਮ ਹੋ ਗਏ ਨੇ, ਠੱਪ ਜਿਹੜੇ ਉਹ ਹੋ ਚੁੱਕੇ ਨੇ।
ਤੇ ਹਰਜੋਤ ਸਿੰਘ ਜੀ ਇੱਕ ਆਪਾਂ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਮੁੜਾਂਗੇ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੀ ਪੇਸ਼ਕਸ਼ ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਵੱਲ ਚੱਲੀਏ ਅਮਰੀਕਾ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ ਕਹਿੰਦੇ ਵੀ ਜਿਹੜਾ ਟਰੰਪ ਉਹਨਾਂ ਨੇ ਟੈਰਿਫ ਦਾ ਰਿਫੰਡ ਕਰਨਾ ਸੀ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਅਲੱਗ ਥਲੱਗ ਹੋਏ ਦੇਖ ਰਹੇ ਹੈਗੇ ਆ 35 ਮਿਲੀਅਨ ਸਮਾਲ ਬਿਜ਼ਨਸ ਓਨਰਸ ਹੈਗੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਟੈਰਿਫ ਆ ਉਹ ਦਿੱਤਾ ਆ ਪਰ ਅਨਫੋਰਚੂਨੇਟਲੀ ਕਿਉਂਕਿ ਉਹ ਡਾਇਰੈਕਟ ਇੰਪੋਰਟਰ ਨਹੀਂ ਸੀ ਸੋ ਉਹ ਫਾਈਲ ਨਹੀਂ ਕਰ ਸਕਦੇ ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ ਜਿਸ ਤਰ੍ਹਾਂ ਕੋਈ ਡਾਲਰ ਸਟੋਰ ਲੈ ਲਓ ਆਪਣੇ ਬੰਦਿਆਂ ਦੇ ਬਹੁਤ ਸਾਰੇ ਡਾਲਰ ਸਟੋਰ ਹੈਗੇ ਆ ਮੋਸਟਲੀ ਉਹ ਕੀ ਕਰਦੇ ਆ ਡਾਇਰੈਕਟਲੀ ਚਾਈਨਾ ਤੋਂ ਨਹੀਂ ਬਾਈ ਕਰਦੇ ਉਹ ਲਾਸ ਐਂਜਲਸ ਤੋਂ ਜਾਂ ਜਿਹੜੇ ਵੱਡੇ ਵੱਡੇ ਇੰਪੋਰਟਰਸ ਆ ਉਹਨਾਂ ਤੋਂ ਬਾਈ ਕਰਦੇ ਆ ਸੋ ਉਹ ਫਾਈਲ ਨਹੀਂ ਕਰ ਸਕਦੇ ਸੋ ਇਦਾਂ ਦੇ 35 ਮਿਲੀਅਨ ਸਮਾਲ ਬਿਜ਼ਨਸ ਓਨਰਸ ਆ ਉਹ ਕਹਿੰਦੇ ਵੀ ਸਾਡਾ ਜਿਹੜਾ ਧੂੰਆਂ ਨਿਕਲਿਆ ਟੈਰਿਫ ਦੇ ਦੌਰਾਨ ਪਰ ਸਾਨੂੰ ਹੁਣ ਇੱਕ ਪੈਸਾ ਵੀ ਨਹੀਂ ਮਿਲਣਾ ਹੈਗਾ ਇੱਕ ਡਾਂਸਿੰਗ ਵੀਅਰ ਟੁਆਇਜ਼ ਕਰਕੇ ਇੰਗਲੈਂਡ ਦੇ ਵਿੱਚ ਸਟੋਰ ਆ ਇੰਗਲੈਂਡ ਜਿਹੜੀ ਟੌਮ ਇੰਗਲੈਂਡ ਸੌਰੀ ਬੰਦੇ ਦਾ ਨਾਂ ਆ ਤੇ ਇਹ ਸਟੋਰ ਆ ਉਹਨੇ ਦੱਸਿਆ ਵੀ ਸਾਡੀਆਂ ਇੰਨੀਆਂ ਕੀਮਤਾਂ ਵੱਧ ਗਈਆਂ ਪਰ ਹੁਣ ਅਸੀਂ ਕੁਛ ਜਿਹੜਾ ਆ ਕਲੇਮ ਨਹੀਂ ਕਰ ਸਕਦੇ ਹੈਗੇ ਸੋ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਕੋਡ ਸੈਟਅਪ ਨਵਾਂ ਸਿਸਟਮ ਜਿਹੜਾ ਆ ਵੈਬਸਾਈਟ ਉਹ ਵੀ ਜਿਹੜਾ ਸੈਟਅਪ ਕੀਤਾ ਜਿੱਥੇ ਤੁਸੀਂ ਜਿਹੜੀਆਂ ਟੈਕਸ ਲੱਗੇ ਸੀ ਜਿਹੜੇ ਟੈਰਿਫ ਲੱਗੇ ਸੀ ਲੈਵੀਜ਼ ਲੱਗੀਆਂ ਸੀ ਉਹਨਾਂ ਨੂੰ ਜਿਹੜਾ ਰਿਫੰਡ ਉਹਦਾ ਲੈ ਸਕਦੇ ਆ ਕਿਉਂਕਿ ਸੁਪਰੀਮ ਕੋਰਟ ਨੇ ਡਿਸੀਜਨ ਟੈਰਿਫ ਦੇ ਅਗੇਂਸਟ ਦੇ ਦਿੱਤਾ ਸੀ ਕਹਿੰਦੇ ਵੀ ਇਹਦੇ ਵਿੱਚ ਸ਼ਰੇਆਮ ਸਮਾਲ ਬਿਜ਼ਨੈਸਸ ਨੂੰ ਬਾਹਰ ਰੱਖਿਆ ਗਿਆ ਹੈ 35 ਮਿਲੀਅਨ ਸਮਾਲ ਬਿਜ਼ਨੈਸਸ ਆ ਜਿਸ ਚ ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਬਿਜ਼ਨੈਸਸ ਹੈਗੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਬੰਦੇ ਸਮਾਲ ਬਿਜ਼ਨਸ ਓਨਰਸ ਬਹੁਤ ਸਾਰੇ ਹੈਗੇ ਆ 25-30 ਸਾਲ ਤੋਂ ਕਹਿੰਦੇ ਅਸੀਂ ਜਿਹੜਾ ਬਿਜ਼ਨਸ ਕਰ ਰਹੇ ਸੀ ਜਿੱਦਾਂ ਅਮਰੀਕਾ ਨੇ ਟੌਕਸਿਕ ਕੰਬੀਨੇਸ਼ਨ ਆਫ ਟੈਰਿਫਸ ਲਾਏ ਇਨਫਲੇਸ਼ਨ ਹੋਈ ਫਿਊਲ ਕਾਸਟ ਵੱਧ ਗਈ ਸਾਰਾ ਕੁਝ ਛੋਟੇ ਬਿਜ਼ਨੈਸਸ ਦਾ ਧੂੰਆਂ ਨਿਕਲ ਗਿਆ ਜਿਹੜੀਆਂ ਹੋਲਸੇਲ ਪ੍ਰਾਈਸਸ ਆ 40% ਵੱਧ ਗਈਆਂ ਹੁਣ ਉਹਨਾਂ ਦੇ ਕੋਲ ਬਸ ਕਹਿੰਦੇ ਠੁਣ ਗਪਾਲੀ ਆ ਸਮਾਲ ਬਿਜ਼ਨਸ ਦੇ ਕੋਲ ਪਰ ਜਿਹੜੇ ਵੱਡੀਆਂ ਕੰਪਨੀਆਂ ਆ ਉਹ ਰਿਫੰਡ ਜਿਹੜਾ ਆ ਸਾਰਾ ਲੈ ਜਾਣਗੀਆਂ ਸੋ ਇਹ ਬਹੁਤ ਸਾਰੇ ਇਦਾਂ ਦੀ ਅੱਜ ਇੱਕ ਨਿਊਜ਼ਪੇਪਰ ਨੇ ਸਟੋਰੀ ਰਨ ਕੀਤੀ ਹੈਗੀ ਫਾਈਨੈਂਸ਼ੀਅਲ ਟਾਈਮਸ ਨੇ ਸਾਰਿਆਂ ਨੂੰ ਪਤਾ ਹੀ ਆ ਬੜਾ ਟੌਪ ਦਾ ਨਿਊਜ਼ਪੇਪਰ ਆ ਵੱਖ-ਵੱਖ ਏਰੀਏ ਦੇ ਉਹਨੀ ਸਮਾਲ ਬਿਜ਼ਨੈਸਸ ਦੱਸੇ ਆ ਵੀ ਇੱਕ ਰਿਚਰਡ ਵੈਲੀ ਨਾਮ ਦਾ ਬੰਦਾ ਆ ਉਹਦਾ ਇੱਕ ਸਾਊਥ ਮਾਰਕੀਟ ਸਟਰੀਟ ਦੇ ਉੱਤੇ ਫਰੈਡਰਿਕਸ ਦੇ ਵਿੱਚ ਸਟੋਰ ਆ ਜੀਓਲੋਜਿਸਟ ਆ
ਕੀ ਕਰਦਾ ਉਹ ਮੋਸਟਲੀ ਕ੍ਰਿਸਟਲਸ, ਮਿਨਰਲਸ, ਹੋਰ ਸਮਾਲ ਮੈਟਲਸ, ਇਦਾਂ ਦਾ ਸਮਾਨ ਜਿਹੜਾ ਡੈਕੋਰੇਟਿਵ ਸਮਾਨ ਹੁੰਦਾ ਕਈ ਵਾਰੀ ਉਹ ਖਰੀਦਦਾ ਆ ਅੱਛਾ। ਸਪੈਸ਼ਲਟੀ ਇੰਪੋਰਟਰਸ ਤੋਂ। ਪਰ ਉਹ ਕਹਿੰਦਾ ਵੀ ਮੈਂ ਕੋਈ ਕਲੇਮ ਹੀ ਨਹੀਂ ਕਰ ਸਕਦਾ, ਸਾਡਾ 40% ਆਲਰੇਡੀ 50% ਜਿਹੜਾ ਸਮਾਨ ਉਹ ਮਹਿੰਗਾ ਹੋ ਗਿਆ ਤੇ ਅਸੀਂ ਕੀ ਕਰ ਸਕਦੇ ਹੈਗੇ ਆ। ਕਹਿੰਦੇ ਵੀ ਟੈਰਿਫ ਇੰਨਾ ਜ਼ਿਆਦਾ ਜਿਹੜਾ ਕਹਿੰਦੇ ਇੱਕ ਬੰਦਾ ਕਹਿੰਦਾ ਵੀ ਇਟ ਵਾਜ਼ ਏ ਸ਼ਿਟ ਸ਼ੋ ਲਾਸਟ ਈਅਰ। ਕਹਿੰਦੇ ਵੀ ਟਰੰਪ ਹੋਣਾ ਨੇ 50% ਤੋਂ ਵਧਾ ਕੇ 150% ਤੱਕ ਵੀ ਜਿਹੜਾ ਟੈਰਿਫ ਆ ਉਹ ਕਰ ਦਿੱਤਾ ਸੀਗਾ। ਹੁਣ ਅਸੀਂ ਕਹਿੰਦੇ ਵੀ ਅਸੀਂ ਪੇ ਕਰ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨੈਸਸ ਆ ਉਹ ਐਕਚੁਅਲੀ ਆਊਟ ਆਫ ਬਿਜ਼ਨਸ ਜਾ ਰਹੇ ਹੈਗੇ ਆ। 35 ਮਿਲੀਅਨ ਕੋ ਕਹਿਣਾ ਨਹੀਂ ਹੁੰਦਾ। ਅਮਰੀਕਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਸਭ ਤੋਂ ਬਿਗੇਸਟ ਜੇ EMPLOYERS ਹੈਗੇ ਆ ਤੇ ਉਹ ਸਮਾਲ ਬਿਜ਼ਨਸ ਓਨਰਸ ਆ, ਚਾਹੇ ਕਿਸੇ ਦੇ ਇੱਕ ਬੰਦਾ ਕੰਮ ਕਰਦਾ, 2 3 4 ਜਾਂ 10 ਬੰਦੇ ਕੰਮ ਕਰਦੇ ਹੈਗੇ। ਜੀ। ਅਗਲੀ ਜਿਹੜੀ ਸਟੋਰੀ ਹਰਜੋਤ ਸਿੰਘ ਜੀ ਇਹ ਆਈਡਾਹੋ ਸਟੇਟ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਇੱਕ GOP ਦੀ ਲਾਅ ਮੇਕਰ ਆ ਜਿਹਨੇ ਸਖਤ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਸਪੋਰਟ ਕੀਤਾ ਸੀ, ਪਰ ਉਹਦਾ ਖਾਮਿਆਜ਼ਾ ਕਹਿੰਦੇ ਵੀ ਹੁਣ ਉਹਦੇ ਘਰ ਵਾਲੇ ਨੂੰ ਭੁਗਤਣਾ ਪੈ ਰਿਹਾ ਆ। ਸਟੇਟ ਸੈਨੇਟਰ ਗਲੈਨੇਡਾ ਜ਼ੂਦਰ ਵਰਲਡ ਕਰਕੇ ਆ ਤੇ ਉਹਦੇ ਕਹਿੰਦੇ ਵੀ ਬਾੜੀ ਜਿਹੜੀ ਉਹਨਾਂ ਦੀ ਇਨਕਮ ਸੀਗੀ ਉਹ ਡੇਅਰੀ ਦੇ ਨਾਲ ਜੁੜੀ ਹੋਈ ਸੀਗੀ। ਸੋ ਸਭ ਤੋਂ ਵੱਡੀ ਜਿਹੜੀ ਰਿਟੈਲੀਏਸ਼ਨ ਇਹ ਹੋਈ ਕਿਉਂਕਿ ਇਹ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ ਸਪੋਰਟ ਦੇ ਵਿੱਚ ਸੀਗੀ ਤੇ ਡੇਅਰੀ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਇਦਾਂ ਦੇ ਲੋਕ, ਇਮੀਗ੍ਰੈਂਟ ਕਮਿਊਨਿਟੀ ਵਾਲੇ ਲੋਕ ਕੰਮ ਕਰਦੇ ਸੀ। ਇਹਦੇ ਕਰਕੇ 80% ਇਨਕਮ ਇਹਦੇ ਘਰ ਵਾਲੇ ਦੀ ਜਿਹੜੀ ਡੇਅਰੀ ਫਾਰਮ ਦੇ ਵਿੱਚ ਸੀਗੀ ਉਹ ਲੂਜ਼ ਕਰ ਗਿਆ ਕਿਉਂਕਿ ਇਹਦੇ ਜਿਹੜੇ ਕੰਟਰੈਕਟ ਆ ਉਹ ਕੈਂਸਲ 80% ਜਿਹੜੇ ਕੰਟਰੈਕਟ ਆ ਉਹ ਕੈਂਸਲ ਹੋ ਗਏ। ਜਿਹੜੇ ਪੋਲੀਟੀਕਲ ਕੌਨਫਲਿਕਟ ਸੀਗਾ ਡੇਅਰੀਜ਼ ਨੇ ਕਹਿੰਦੇ ਵੀ ਇਹਨਾਂ ਦੇ ਨਾਲ ਸਪੈਸੀਫਿਕਲੀ ਆਪਣੇ ਜਿਹੜੇ ਸੰਬੰਧ ਆ ਉਹ ਹੀ ਤੋੜ ਲਏ ਕਿਉਂਕਿ ਇਹ ਬੀਬੀ ਜਿਹੜੀ ਸਪੋਰਟ ਕਰ ਰਹੀ ਸੀ ਸਟ੍ਰਿਕਟ ਇਮੀਗ੍ਰੇਸ਼ਨ ਲਾਜ਼ ਨੂੰ ਤੇ ਆਪੋਜੀਸ਼ਨ ਕਰ ਰਹੀ ਸੀ ਵਾਟਰ ਪ੍ਰੋਜੈਕਟ ਦੀ ਜਿਹੜੀ ਫੰਡਿੰਗ ਆਉਣੀ ਸੀ ਉਸ ਨੂੰ ਵੀ ਲੈ ਕੇ। ਆਈਡਾਹੋ ਦੀ ਜਿਹੜੀ ਡੇਅਰੀ ਇੰਡਸਟਰੀ ਆ ਮੁਲਕ ਦੀ ਤੀਜੀ ਸਭ ਤੋਂ ਵੱਡੀ ਡੇਅਰੀ ਇੰਡਸਟਰੀ ਆ। ਇਹ ਫੋਰਨ ਬੋਰਨ ਲੇਬਰ ਦੇ ਉੱਤੇ ਡਿਪੈਂਡੈਂਟ ਆ। 90% ਜਿਹੜੇ ਕੰਮ ਇਹਨਾਂ ਦੇ ਇਮੀਗ੍ਰੈਂਟਸ ਨੇ ਤੇ ਆਪਣੇ ਪੈਰ ਤੇ ਕੁਹਾੜੀ ਮਾਰਨਾ ਕਿ ਕੁਹਾੜੀ ਦੇ ਉੱਤੇ ਆਪਣੇ ਆਪ ਨੂੰ ਸਿੱਟਣ ਵਾਲੀ ਜਿਹੜੀ ਗੱਲ ਆ ਇਸ ਬੀਬੀ ਨੇ ਆਪਣੇ ਪੋਲੀਟੀਕਲ ਸਟੈਂਸ ਕਰਕੇ ਜਿਹੜੀ ਉਹ ਲਈ ਆ। ਇਵੈਂਚੁਅਲੀ ਖਾਮਿਆਜ਼ਾ ਜਿਹੜਾ ਕਹਿੰਦੇ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਭੁਗਤਣਾ ਜਿਹੜਾ ਉਹ ਪਿਆ ਆ। ਇਹ ਹੈ ਤਾਂ GOP ਦੀ, ਪਰ GOP ਦੀ ਵੀ ਇੰਟਰਨਲ ਸਪਲਿਟ ਕਹਿੰਦੇ ਆ ਵੀ ਇਸ ਦੇ ਵਿੱਚ ਦੇਖਣ ਨੂੰ ਨਜ਼ਰ ਜਿਹੜੀ ਉਹ ਆਈ ਹੈਗੀ ਆ। 19 ਮਈ ਨੂੰ ਰਿਪਬਲਿਕਨ ਪ੍ਰਾਇਮਰੀ ਜਿਹੜੀ ਇਹ ਹੋਣੀ ਆ ਤੇ ਹੁਣ ਇਹਦੇ ਉਲਟ ਬ੍ਰੈਂਟ ਰੈਨਕੇ ਕਰਕੇ ਇੰਡਸਟਰੀ ਦੇ ਦੁਆਰਾ ਡੇਅਰੀ ਦੇ ਬੰਦਿਆਂ ਦੇ ਦੁਆਰਾ ਇੱਕ ਇਹਦੇ ਉਲਟ ਚੈਲੰਜਰ ਜਿਹੜਾ ਆ ਉਹ ਪ੍ਰਾਇਮਰੀ ਕਰਨ ਦੇ ਲਈ ਸਪੋਰਟ ਦੇ ਵਿੱਚ ਉਹਨਾਂ ਨੇ ਖਿਲਾਰ ਦਿੱਤਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੈਗੀਆਂ ਆ। ਸੋ ਪਰ ਇਹ ਆ ਵੀ ਇਹਦੇ ਸਖਤ ਇਮੀਗ੍ਰੇਸ਼ਨ ਸਟੈਂਸ ਦੇ ਚੱਲਦਿਆਂ ਇਹਦੀ ਆਪਣੀ 80% ਜਿਹੜੀ ਇਨਕਮ ਆ ਜਿਹੜੀ ਡੇਅਰੀ ਫਾਰਮ ਤੋਂ ਬਣਦੀ ਸੀ ਉਸ ਦੇ ਵਿੱਚ ਇਸ ਨੂੰ ਘਾਟਾ ਜਿਹੜਾ ਹੁਣ ਇਹਦੇ ਘਰ ਵਾਲੇ ਨੂੰ ਨਾਲ ਚੱਲਣਾ ਪੈ ਰਿਹਾ ਹੈਗਾ। ਜਾਂ ਇੰਨੀ ਜ਼ਿਆਦਾ ਹੇਟ ਫਲਾਈ ਸੀ ਇਮੀਗ੍ਰੈਂਟਸ ਦੇ ਅਗੇਂਸਟ, ਖਾਸ ਕਰਕੇ ਜਿਹੜੇ ਵਰਕਰਸ ਆ। ਹੁਣ ਡੇਅਰੀ ਫਾਰਮ ਦੇ ਵਿੱਚ ਮੋਸਟਲੀ ਸਪੈਨਿਸ਼ ਮੂਲ ਦੇ ਲੋਕ ਕੰਮ ਕਰਦੇ ਸੀ, ਉਹਨਾਂ ਨੂੰ ਵੀਜ਼ੇ ਤੇ ਲੈ ਕੇ ਆਉਂਦੇ ਸੀ। ਸੋ ਉੱਤੋਂ ਤੁਸੀਂ ਹੇਟ ਫਲਾਈ ਜਾਂਦੇ ਆ ਤੇ ਨੈਚੁਰਲੀ ਫਿਰ ਹੁਣ ਉਹ ਉੱਥੋਂ ਜਾਣਾ ਸ਼ੁਰੂ ਕਰ ਗਏ। ਉਹ ਕਹਿੰਦੇ ਵੀ ਅਸੀਂ ਹਰਟ ਹੋ ਰਹੇ ਆ। ਜਿਹੜੇ ਡੇਅਰੀ ਫਾਰਮਰਸ ਹੈਗੇ ਆ, ਆਪਾਂ ਦੇਖਿਆ ਹੀ ਆ ਸੈਂਟਰ ਵੈਲੀ ਕੈਲੀਫੋਰਨੀਆ ਦੇ ਵਿੱਚ ਵੀ ਫਾਰਮਰਸ ਦੇ ਉੱਤੇ ਕਿੰਨਾ ਅਸਰ ਪੈ ਰਿਹਾ ਹੈ। ਵਰਕਰਸ ਨਹੀਂ ਕੰਮ ਲੱਭ ਰਹੇ ਹੈਗੇ ਕੰਮ ਦੇ ਲਈ ਤੇ ਕੰਸਟਰਕਸ਼ਨ ਕੰਪਨੀਆਂ ਤੇ ਕਿੰਨਾ ਵੱਡਾ ਅਸਰ ਪੈ ਰਿਹਾ। ਅਗਲੀ ਖਬਰ ਵੱਲ ਚਲੀਏ। USCIS ਨੇ ਚੀਫ ਨੇ ਇਹ ਕਿਹਾ ਵੀ ਉਹ ਇਮੀਗ੍ਰੇਸ਼ਨ ਫਰਾਡ ਦੇ ਅਗੇਂਸਟ ਬਹੁਤ ਵੱਡਾ ਇੱਕ ਅਫੈਂਸਿਵ ਜਿਹੜਾ ਹਿਸਟੋਰਿਕ ਅਫੈਂਸਿਵ ਲੈ ਕੇ ਆ ਰਹੇ ਆ। ਕਿੱਦਾਂ ਲੋਕਾਂ ਨੂੰ ਡੀਨੈਚੁਰਲਾਈਜ਼ ਕਰਨਾ ਹੈਗਾ। ਜੋਸੇਫ ਐਡਲੋ ਨੇ ਕਿਹਾ ਆ ਵੀ ਪੈਂਡਿੰਗ ਜਿਹੜੇ ਅਸਾਈਲਮ ਕੇਸਸ ਆ 2021 ਚ 4 ਲੱਖ ਸੀ, ਜੋ ਕਿ ਬਾਈਡਨ ਦੇ ਸਮੇਂ ਦੇ ਦੌਰਾਨ 1.5 ਮਿਲੀਅਨ ਜਿਹੜੇ ਕੇਸ ਹੋ ਗਏ ਹੈਗੇ ਆ। ਉਹ ਕਹਿੰਦੇ ਵੀ ਅਸੀਂ ਇੱਕ ਸਪੈਸ਼ਲਾਈਜ਼ਡ ਗਰੁੱਪ ਆਫ ਕ੍ਰਿਮੀਨਲ ਇਨਵੈਸਟੀਗੇਟਰਸ ਟ੍ਰੇਨ ਕਰ ਰਹੇ ਆ। 1800 ਦੇ ਕਰੀਬ ਜਿਹੜੇ ਇਹ ਇਨਵੈਸਟੀਗੇਟਰਸ ਹੈਗੇ ਆ। ਇਹ ਕਹਿੰਦੇ ਵੀ ਹਾਇਰ ਕੀਤੇ ਜਾਊਗੇ, ਟ੍ਰੇਨ ਕੀਤੇ ਜਾਊਗੇ ਤੇ ਇਹਨਾਂ ਦੇ ਕੋਲ ਫਾਇਰ ਆਰਮਸ ਵੀ ਹੋਊਗੇ, ਐਗਜ਼ੀਕਿਊਟ ਉਹਨਾਂ ਦੇ ਕੋਲ ਵਾਰੰਟਸ ਵੀ ਹੋਣਗੇ। ਉਹ ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਇੰਟਰਫੀਰੈਂਸ ਆ ਉਹ ਤੋਂ ਬਿਨਾਂ ਜਿਹੜੇ ਇਹ ਕੇਸਸ ਦੇ ਉੱਤੇ ਵਰਕਆਊਟ ਕਰਨਗੇ। USCIS ਇੱਕ ਇਨਫੋਰਸਮੈਂਟ ਏਜੰਸੀ ਆ
ਜੋ ਐਡਲੋ ਨੇ ਇਹ ਕਿਹਾ ਹੈਗਾ ਨਿਊਜ਼ ਰਿਲੀਜ਼ ਦੇ ਵਿੱਚ, ਤੇ ਕਹਿੰਦੇ ਵੀ ਅਸੀਂ ਇਮੀਗ੍ਰੇਸ਼ਨ ਕ੍ਰਾਈਮਸ ਦੇ ਉੱਤੇ ਟੋਟਲੀ ਜਿਹੜਾ ਆ ਕੰਮ ਕਰਾਂਗੇ। ਹਿਸਟੋਰਿਕ ਮੂਵਮੈਂਟ ਹੋਊਗੀ ਤੇ ਅਸੀਂ ਇਮੀਗ੍ਰੇਸ਼ਨ ਜੋ ਫਰਾਡ ਹੋ ਰਿਹਾ ਉਹਨੂੰ ਪੈਨੀਟ੍ਰੇਟ ਕਰਾਂਗੇ, ਲੋਕਾਂ ਨੂੰ ਅਕਾਊਂਟੇਬਲ ਬਣਾਵਾਂਗੇ ਤੇ ਕਹਿੰਦੇ ਭਈ ਮਲਟੀਪਲ ਜਿਹੜੇ DHS ਤੇ ਫੈਡਰਲ ਲਾ ਇਨਫੋਰਸਮੈਂਟ ਪਾਰਟਨਰਸ ਆ ਇਨਕਲੂਡਿੰਗ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ, ਇਹ ਰਲ ਕੇ ਜਿਹੜਾ ਸਾਰਾ ਕੰਮ ਕਰਨਗੇ। ਸੋ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸੈਕਟਰੀ ਸਾਬਕਾ ਸੀ ਕ੍ਰਿਸਟੀ ਨੋਇਮ, ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਤੇ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਆ ਮਿਨੀਐਪੋਲਿਸ ਸੈਂਟ ਪਾਲ ਦੇ ਉੱਤੇ ਸ਼ੁਰੂ ਕੀਤਾ ਗਿਆ ਸੀ, ਜਿੱਥੇ 275 ਕੇਸ ਜਿਹੜੇ ਆ ਉਹਨਾਂ ਨੇ 1000 ਕੇਸ ਰਿਵਿਊ ਕੀਤੇ, ਜਿਹਦੇ ਵਿੱਚੋਂ 275 ਜਿਹੜੇ ਫਰਾਡ ਕੇਸ ਨਿਕਲੇ ਤੇ 10 ਦਿਨਾਂ ਦੀ ਉਹਨਾਂ ਨੇ ਪੂਰੇ ਸਾਈਟਸ ਦੇ ਉੱਤੇ ਵਿਜ਼ਿਟ ਕੀਤਾ, ਇੰਟਰਵਿਊ ਕੀਤੀ ਤੇ USCIS ਕਹਿੰਦੇ ਵੀ ਫੁੱਲ ਫਲੈਜ ਬਾਰ ਜਿਹੜੀ ਆ ਜੰਗ ਆ ਆਪਣੀ ਉਹ ਇਮੀਗ੍ਰੇਸ਼ਨ ਫਰਾਡ ਦੇ ਉੱਤੇ ਸ਼ੁਰੂ ਕਰਨ ਜਾ ਰਹੀ ਹੈਗੀ ਆ। ਕਹਿੰਦੇ ਭਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ ਉਹ ਰਲ ਕੇ ਜਿਹੜੇ ਇੱਕ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਗਈ ਆ। ਜਿਹੜੇ ਲੋਕ ਇਮੀਗ੍ਰੇਸ਼ਨ ਫਰਾਡ ਕਰਦੇ ਆ, ਮੰਨ ਲਓ ਜਿਨ੍ਹਾਂ ਦੀਆਂ ਕੰਪਨੀਆਂ ਆ ਜਾਂ ਕਿਸ ਤਰ੍ਹਾਂ ਕਰਦੇ ਆ, ਉਹਨਾਂ ਦੀ ਵੀ ਜਿਹੜੀ ਨੈਚੁਰਲਾਈਜੇਸ਼ਨ ਆ ਉਹ ਰਿਵੋਕ ਕੀਤੀ ਜਾਊਗੀ। ਸੋ ਕਹਿੰਦੇ ਭਈ ਅਸੀਂ ਵੀ ਵਿਲ ਬੀ ਰੀਵੈਟਿੰਗ ਆਫ ਪਾਸਟ ਕੇਸਿਸ ਐਂਡ ਅਕਾਊਂਟੇਬਲ ਵੀ ਯੂਜ਼ ਟੂ ਰੂਟ ਆਊਟ ਫਰਾਡਸਟਰਸ ਤੇ देयर इज नो statute of limitations for most civil denaturalizations actions, ਚਾਹੇ ਕਹਿੰਦੇ ਕਿੰਨੇ ਮਰਜ਼ੀ ਸਾਲ ਪੁਰਾਣਾ ਹੋਵੇ ਉਹਦੇ 'ਚ ਕੋਈ ਸਟੈਚੂ ਆਫ ਲਿਮਿਟ ਨਹੀਂ ਹੈਗੀ। ਸੋ ਅਮਾਂਦਾ ਹੈਡ ਜੋ ਆ ਉਹ ਵਾਈਟ ਹਾਊਸ ਦੀ ਕਰਸਪੋਂਡੈਂਟ ਆ, ਉਹਨਾਂ ਨੇ ਇਹ ਜਿਹੜੀ ਸਟੋਰੀ ਆ ਜਸਟ ਦ ਨਿਊਜ਼ ਉਹਦੇ ਵਿੱਚ ਅੱਜ ਕੁਝ ਮਿੰਟ ਪਹਿਲਾਂ ਦੀ ਇਹ ਸਟੋਰੀ ਆ ਇਹ ਰਨ ਕੀਤੀ ਹੈਗੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਪ੍ਰੋਗਰਾਮ ਅਪਡੇਟ ਅਮਰੀਕਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914.
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair ब्रेक तो बाद एक बार फिर आप सब का स्वागत करते हैं सो तो प्रोग्राम अपडेट अमेरिका। हरजोत सिंह जी जी आਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਜਰਮਨੀ ਤੋਂ। ਜਰਮਨੀ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਦੱਸੀ ਜਾ ਰਹੀ ਆ। ਉੱਥੋਂ ਦੇ ਇੱਕ ਸ਼ਹਿਰ ਲੀਪਜ਼ਿਗ ਕਰਕੇ ਆ, ਉੱਥੇ ਭੀੜ ਦੇ ਵਿੱਚ ਕਿਸੇ ਨੇ ਗੱਡੀ ਜਿਹੜੀ ਉਹ ਮਾਰ ਦਿੱਤੀ। ਕਹਿੰਦੇ ਵੀ 2 ਜਣੇ ਹੋਰ ਵੀ ਗੰਭੀਰ ਰੂਪ 'ਚ ਜ਼ਖਮੀ ਹੋਏ ਦੱਸੇ ਜਾਂਦੇ ਆ। ਉੱਥੋਂ ਦੇ ਜਿਹੜੇ ਫਾਇਰ ਬ੍ਰਿਗੇਡ ਦੇ ਹੈੱਡ ਆ ਲੀਪਜ਼ਿਗ ਸ਼ਹਿਰ ਦੇ ਜਰਮਨੀ 'ਚ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਜਰਮਨ ਪੁਲਿਸ ਨੇ ਜਿਹੜਾ ਉਹ ਦੱਸਿਆ ਵੀ ਉਸ ਡਰਾਈਵਰ ਨੂੰ ਜਿਸ ਨੇ ਗੱਡੀ ਭੀੜ ਦੇ ਉੱਤੇ ਲੋਕਾਂ ਦੇ ਉੱਤੇ ਜਿਹੜੀ ਉਹ ਚਾੜੀ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਕੋਈ ਖਤਰਾ ਨਹੀਂ ਹੈਗਾ। ਤੇ ਪੁਲਿਸ ਆਪਰੇਸ਼ਨ ਕਹਿੰਦੇ ਵੀ ਇਸ ਟਾਈਮ ਉੱਥੇ ਚੱਲ ਰਿਹਾ ਸੀ। ਐਮਰਜੈਂਸੀ ਰਾਊਟਸ ਕਹਿੰਦੇ ਵੀ ਕਲੀਅਰ ਰੱਖੋ ਤੇ ਐਮਰਜੈਂਸੀ ਲੋਕਾਂ ਦੀ ਜਿਹੜੀ ਹਦਾਇਤਾਂ ਨੂੰ ਗੌਰ ਦੇ ਨਾਲ ਜਿਹੜਾ ਉਹ ਸੁਣੋ। ਸੋ ਇੱਕ ਜਣੇ ਦੀ ਮੌਤ ਹੋਈ ਦੱਸੀ ਜਾ ਰਹੀ ਆ। ਕਰਾਊਡ ਦੇ ਉੱਤੇ ਕਿਸੇ ਨੇ ਗੱਡੀ ਜਿਹੜੀ ਆ ਉਸ ਦੇ ਵਿੱਚ ਜਾਣ ਕੇ ਮਾਰੀ ਆ, ਉਹਦੇ ਕੋ ਗਲਤੀ ਦੇ ਨਾਲ ਉੱਤੇ ਚੜ੍ਹ ਗਈ। ਇਹ ਤਾਂ ਹੁਣ ਜਾਂਚ ਤੋਂ ਬਾਅਦ ਚ ਪਤਾ ਲੱਗੂਗਾ, ਪਰ ਹਾਲ ਦੀ ਘੜੀ ਉਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਅਫਸੋਸ ਦੇ ਨਾਲ ਇੱਕ ਜਣੇ ਦੀ ਮੌਤ ਤੇ 2 ਜਣੇ ਗੰਭੀਰ ਰੂਪ ਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਦੇ ਵਿੱਚ ਹੁਣ ਫਿਰ ਅੱਗਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਹੈਗਾ। ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਲਾਸ ਐਂਜਲਸ ਕਾਉਂਟੀ ਦੇ ਵਿੱਚ ਇੱਕ ਵਾਈਲਡ ਫਾਇਰ ਜਿਹੜੀ ਆ ਉਹ ਰਿਪੋਰਟ ਕੀਤੀ ਗਈ ਆ। ਸਵੇਰੇ 8:56 ਤੇ ਸ਼ੁਰੂ ਹੋਈ ਸੀ ਲਾਸ ਐਂਜਲਸ ਕਾਉਂਟੀ ਦੇ ਵਿੱਚ। ਸੋ ਇੱਕ ਵਾਰੀ ਫਿਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਆਪਣੇ ਘਰਾਂ ਦੇ ਵਿੱਚ ਚਾਹੇ ਤੁਸੀਂ ਫਾਇਰ ਵਾਲੇ ਏਰੀਏ 'ਚ ਹੈਗੇ ਚਾਹੇ ਨਹੀਂ ਵੀ, ਆਲੇ ਦੁਆਲੇ ਜਿਹੜੇ ਟਰੀ ਆ ਉਹਨਾਂ ਦਾ ਡਿਸਟੈਂਸ 5-10 ਫੁੱਟ ਦੂਰ ਰੱਖੋ ਘਰ ਤੋਂ। ਕਲੀਨ ਰੱਖੋ, ਜਿਹੜੇ ਟ੍ਰਿਮ ਕਰਨ ਵਾਲੀਆਂ ਟਰੀ ਦੀਆਂ ਬ੍ਰਾਂਚਿਸ ਆ ਉਹ ਰੱਖੋ। ਪਾਣੀ ਵਗੈਰਾ ਦਾ ਜਿਹੜਾ ਸਪ੍ਰਿੰਕਲਰ ਜੋ ਹੁੰਦੇ ਆ ਉਹਨਾਂ ਦਾ ਪੂਰਾ ਧਿਆਨ ਰੱਖੋ, ਕਿਉਂਕਿ ਜਦੋਂ ਫਿਰ ਅੱਗਾਂ ਲੱਗਦੀਆਂ ਆਪਾਂ ਦੇਖਿਆ ਵੀ ਪਿਛਲੇ ਸਾਲਾਂ ਦੇ ਵਿੱਚ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ ਰਾਈਟ ਨਾਓ ਜਿਹੜੀ ਅੱਗ ਰਿਪੋਰਟ ਕਰ ਰਹੇ ਆ, ਇਹ ਕਹਿੰਦੇ ਕਿ ਪ੍ਰਾਈਵੇਟ ਲੈਂਡ ਦੇ ਉੱਤੇ ਆ ਤੇ ਹਜੇ ਤੱਕ ਇਹ ਨਹੀਂ ਦੱਸਿਆ ਗਿਆ ਵੀ ਉਹਦਾ ਕਾਰਨ ਜਿਹੜਾ ਕੀ ਹੈਗਾ। ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਵੱਲੋਂ ਇਹ ਰਿਪੋਰਟ ਕੀਤਾ ਜਾ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇਹ ਵੀ ਹੁਣੇ ਖਬਰ ਆਈ ਹੈ ਕੁਛ ਮਿੰਟ ਪਹਿਲਾਂ ਹੀ। ਸਾਬਕਾ ਨਿਊਯਾਰਕ ਦਾ ਮੇਅਰ ਰੂਡੀ ਗਿuliani ਟਰੰਪ ਹੁਣਾਂ ਦਾ ਕੱਟੜ ਸਮਰਥਕ ਨਮੂਨੀਏ ਦੇ ਨਾਲ ਕਹਿੰਦੇ ਵੀ ਬੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਇਸ ਟਾਈਮ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੈਗਾ। ਉਸ ਦੇ ਜਿਹੜੇ ਸਪੋਕਸਪਰਸਨ ਟੈਡ ਗੁੱਡਮੈਨ ਆ, ਉਹਨਾਂ ਨੇ ਜਿਹੜਾ ਕੱਲ ਜਿਹੜਾ ਉਹ ਦੱਸਿਆ, ਕਹਿੰਦੇ ਵੀ ਮੇਅਰ ਗਿuliani ਫਾਈਟਰ ਆ, ਇਹਨੇ ਜ਼ਿੰਦਗੀ ਦੇ ਹਰ ਚੈਲੰਜ ਨੂੰ ਜਿਹੜਾ ਆ ਉਹ ਮੋਹਰਿਓਂ ਇੱਕ ਹਿਸਾਬ ਦੇ ਨਾਲ ਫੇਸ ਕੀਤਾ ਆ। 81 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਆ। ਨਮੂਨੀਆ ਤੋਂ ਜਿਹੜਾ ਉਹ ਰਿਕਵਰ ਕਰ ਰਹੇ ਸੀਗੇ
ਪਰ ਕਹਿੰਦੇ ਵੀ ਇਹਦੇ ਕਰਕੇ ਜਿਹੜੀ ਇਹਨਾਂ ਦੀ ਸਿਚੁਏਸ਼ਨ ਆ ਉਹ ਜਿਹੜੀ ਸਿਚੁਏਸ਼ਨ ਇਸ ਤਰੀਕੇ ਦੀ ਬਣੀ ਪਈ ਆ। ਇਹ ਆਪਣੇ ਇੱਕ ਪੋਡਕਾਸਟ ਵੀ, ਇੱਕ ਆਪਣਾ ਸ਼ੋਅ ਵੀ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਕਰਨ ਲੱਗੇ ਜਿਹੜੇ ਉਹ ਹੈਗੇ ਆ। ਤੇ 9/11 ਤੋਂ ਬਾਅਦ ਦੇ ਵਿੱਚ ਇਹ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਮੋਹਰੇ ਫੋਰਫਰੰਟ ਦੇ ਉੱਤੇ ਆਏ ਸੀਗੇ, ਜਿਸ ਤਰੀਕੇ ਦੇ ਨਾਲ ਇਹ ਹੈਂਡਲ ਉਹਨਾਂ ਨੇ ਉਸ ਸਿਚੁਏਸ਼ਨਸ ਨੂੰ ਉਦੋਂ ਕੀਤਾ ਸੀਗਾ। ਤੇ ਜਿਹੜੇ ਰੂਡੀ ਗੁਲਿਆਨੀ ਆ ਇਸ ਟਾਈਮ ਨਮੋਨੀਆ ਦੇ ਕਰਕੇ ਜ਼ੇਰੇ ਇਲਾਜ ਦੱਸੇ ਜਾ ਰਹੇ ਆ ਤੇ ਕੰਡੀਸ਼ਨਸ ਉਹਨਾਂ ਦੀ ਕ੍ਰਿਟੀਕਲ ਦੱਸੀ ਗਈ ਆ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਅਕਸਰ ਵੀਕਐਂਡ ਦੇ ਉੱਤੇ ਕਈ ਥਾਵਾਂ ਤੋਂ ਜਿਹੜੀਆਂ ਰਿਪੋਰਟਸ ਆ ਉਹ ਇਸ ਗੱਲੋਂ ਜਿਹੜੀਆਂ ਉਹ ਮਾੜੀਆਂ ਹੁੰਦੀਆਂ ਰਹਿੰਦੀਆਂ ਵੀ ਕਿਤੇ ਇੱਥੇ ਗੋਲੀ ਚੱਲ ਗਈ, ਕਦੀ ਉੱਧਰ ਗੋਲੀ ਜਿਹੜੀ ਉਹ ਚੱਲ ਗਈ। ਐਕਸਕਿਊਜ਼ ਮੀ, ਓਕਲਾਹੋਮਾ ਸਿਟੀ ਦੇ ਵਿੱਚ ਇਸ ਟਾਈਮ ਇੱਕ ਲੇਕ ਪਾਰਟੀ ਦੇ ਦੌਰਾਨ ਗੋਲੀकांड ਹੋਇਆ, ਜਿਸ ਦੇ ਵਿੱਚ 10 ਜਾਣੇ ਘੱਟੋ ਘੱਟ ਜ਼ਖਮੀ ਹੋਏ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਕਿਸੇ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਇਹ ਵੀ ਨਹੀਂ ਜਿਹੜਾ ਕਹਿੰਦੇ ਵੀ ਕਿਹਾ ਜਾ ਸਕਦਾ ਵੀ ਕਿਸ ਤਰੀਕੇ ਦੇ ਨਾਲ ਵੀ ਉਹ ਖਤਰਾ ਆ ਉਹ ਬੰਦਾ ਜਾਂ ਨਹੀਂ। ਕਹਿੰਦੇ ਵੀ ਤਕਰੀਬਨ ਰਾਤ ਨੂੰ ਉੱਥੋਂ ਦੇ ਲੋਕਲ ਟਾਈਮ 9 ਵਜੇ ਇੱਕ ਪਾਰਟੀ ਜੋ ਚੱਲ ਰਹੀ ਸੀ ਆਰਕੇਡੀਆ ਲੇਕ ਦੇ ਉੱਤੇ, ਉੱਥੋਂ ਉਹਨਾਂ ਨੂੰ ਰਿਪੋਰਟਸ ਆਈਆਂ ਵੀ ਗਨ ਫਾਇਰ ਜਿਹੜੀ ਉਹ ਹੋਈ ਆ ਤੇ 10 ਜਾਣੇ ਕਹਿੰਦੇ ਵੀ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੀ ਮਦਦ ਦੇ ਨਾਲ ਹਸਪਤਾਲਾਂ ਦੇ ਵਿੱਚ ਵੱਖ-ਵੱਖ ਓਕਲਾਹੋਮਾ ਸਿਟੀ ਦੇ ਮੈਟਰੋ ਏਰੀਆ ਦੇ ਵਿੱਚ ਦਾਖਲ ਕਰਵਾਇਆ ਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਨੰਬਰ ਆਫ ਵਿਕਟਮਸ ਆ ਉਹ ਚੇਂਜ ਹੋ ਸਕਦੇ ਆ ਕਿਉਂਕਿ ਕਈਆਂ ਨੇ ਇੰਡੀਵਿਜੂਅਲਸ ਆ ਉਹਨਾਂ ਨੇ ਆਪਣੇ ਆਪ ਨੂੰ ਵੀ ਹਸਪਤਾਲ ਦੇ ਵਿੱਚ ਖੁਦ ਲੈ ਗਏ ਸੀਗੇ ਸ਼ੂਟਿੰਗ ਤੋਂ ਬਾਅਦ ਦੇ ਵਿੱਚ। 1 ਲੱਖ ਤਕਰੀਬਨ ਪਾਪੂਲੇਸ਼ਨ ਆ ਓਕਲਾਹੋਮਾ ਜਿਹੜੀ ਸਿਟੀ ਆ ਐਡਮੰਡ ਦੇ ਵਿੱਚ, ਆਰਕੇਡੀਆ ਲੇਕ ਦੇ ਵਿੱਚ। ਸੋ ਇਹ ਪੋਪੂਲਰ ਡੈਸਟੀਨੇਸ਼ਨ ਆ ਉੱਦਾਂ ਕਹਿੰਦੇ ਵੀ ਆਰਕੇਡੀਆ ਲੇਕ, ਉੱਥੇ ਪਿਕਨਿਕ, ਕੈਂਪਿੰਗ, ਫਿਸ਼ਿੰਗ ਤੇ ਵਾਟਰ ਸਪੋਰਟਸ ਦੇ ਲਈ। ਉਸੇ ਦਰਮਿਆਨ ਹੀ ਇੱਕ ਵੱਡੀ ਪਾਰਟੀ ਚੱਲ ਰਹੀ ਸੀ ਜਿੱਥੇ ਯੰਗ ਅਡਲਟ ਵੀ ਸ਼ਾਮਲ ਸੀਗੇ, ਜਿਸ ਤੋਂ ਬਾਅਦ ਚ ਗੋਲੀकांड ਵਾਪਰਿਆ ਤੇ 10 ਜਾਣੇ ਜ਼ਖਮੀ ਹੋਏ ਦੱਸੇ ਜਾਂਦੇ ਆ। ਜੀ, ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੀ ਜੂਨ ਦੇ ਵਿੱਚ ਪ੍ਰਾਇਮਰੀ ਹੋਣੀ ਆ, ਉਹ ਉੱਥੇ ਇਲੈਕਸ਼ਨ ਦਾ ਮਾਹੌਲ ਜਿਹੜਾ ਬੜਾ ਤੱਤਾ ਹੁੰਦਾ ਜਾ ਰਿਹਾ। ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਫੰਡ ਰੇਜ਼ਿੰਗ ਹੋ ਰਿਹਾ ਆ ਤੇ ਇਲੈਕਸ਼ਨ ਡੇ ਜੂਨ 2 ਨੂੰ ਆ ਕੈਲੀਫੋਰਨੀਆ ਦੀ ਪ੍ਰਾਇਮਰੀ ਦਾ। ਜਿਹੜੇ ਕਾਉਂਟੀ ਦੇ ਇਲੈਕਸ਼ਨ ਆਫੀਸਰਸ ਹੈਗੇ ਆ ਉਹਨਾਂ ਨੇ ਮੇਲ ਇਨ ਬੈਲਟ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ ਅੱਜ ਮੇਲ ਕਰਨੇ, ਤੇ ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਜਾਣੇ ਆ। ਸੋ ਡਬਲ ਚੈੱਕ ਕਰ ਲਓ ਸੈਕਟਰੀ ਆਫ ਸਟੇਟ ਦੇ ਨਾਲ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਰਜਿਸਟਰਡ ਹੈਗੇ ਵੋਟ ਲਈ ਕਿ ਨਹੀਂ। ਜੇ ਤੁਸੀਂ ਸਿਟੀਜ਼ਨ ਆ ਵੋਟ ਜ਼ਰੂਰ ਰਜਿਸਟਰ ਕਰੋ, ਜੇ ਰਜਿਸਟਰਡ ਆ ਤੇ ਵੋਟ ਪਾਓ ਜ਼ਰੂਰ। ਜੇ ਤੁਸੀਂ ਵੋਟ ਪਾਉਂਦੇ ਨਹੀਂ ਫੇਰ ਤੁਹਾਨੂੰ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਪੋਲਿਟਿਕਸ ਦੀ, ਉਹ ਜਾਂ ਤੁਸੀਂ ਪਾਰਟੀਸਪੇਟ ਹੀ ਨਹੀਂ ਕਰਦੇ ਹੈਗੇ। ਸੋ ਇਹ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਆ, ਕਿਸੇ ਵੀ ਕੈਂਡੀਡੇਟ ਨੂੰ ਵੋਟ ਪਾਓ, ਕਿਸੇ ਵੀ ਪ੍ਰੋਪੋਜੀਸ਼ਨ ਤੇ ਪਾਓ, ਪਰ ਵੋਟ ਬਹੁਤ ਜ਼ਰੂਰੀ ਹੈਗੀ ਆ। ਜਿਹੜੇ ਲੋਕ ਹਜੇ ਤੱਕ ਰਜਿਸਟਰ ਨਹੀਂ ਹੋਏ ਮਈ 18 ਤੱਕ ਰਜਿਸਟਰ ਹੋ ਸਕਦੇ ਆ ਤੇ ਉਹ ਤੋਂ ਬਾਅਦ ਸਟੇਟ ਕਹਿੰਦੇ ਭਈ ਪ੍ਰੋਵੀਜ਼ਨਲ ਬੈਲਟਸ ਜਿਹੜੇ ਆ ਉਹ ਐਕਸੈਪਟ ਕਰੂਗੀ। ਇਲੈਕਸ਼ਨ ਆਫੀਸ਼ੀਅਲਸ ਰਜਿਸਟ੍ਰੇਸ਼ਨ ਪ੍ਰੋਸੈਸ ਦਾ ਰਿਵਿਊ ਕਰਨਗੇ। ਮੇਕ ਸ਼ੋਰ ਕਰੋ ਜਿਹੜੇ ਤੁਹਾਡੇ ਬੈਲਟਸ ਆ ਜਦੋਂ ਆਉਂਦੇ ਆ ਉਹਨਾਂ ਨੂੰ ਪੜ੍ਹੋ। ਅਸੀਂ ਵੀ ਰੇਡੀਓ ਦੇ ਉੱਤੇ ਵੱਖ-ਵੱਖ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਕੋਸ਼ਿਸ਼ ਕਰਾਂਗੇ ਜਿੰਨੇ ਸਾਡੇ ਤੱਕ ਪਹੁੰਚ ਕਰਦੇ ਆ, ਕਿਹੜੇ-ਕਿਹੜੇ ਕੈਂਡੀਡੇਟਸ ਉਸ ਏਰੀਆ ਦੇ ਵਿੱਚ ਹੈਗੇ ਆ। ਕਈਆਂ ਦੀਆਂ ਐਡਸ ਵੀ ਚੱਲਦੀਆਂ ਹੋਣਗੀਆਂ, ਤੁਸੀਂ ਦੇਖਿਆ ਹੋਣਾ ਆ। ਸੋ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਬੜੀ ਇੰਪੋਰਟੈਂਟ ਹੈਗੀ ਆ। ਕੁਛ ਕਾਂਗਰਸ ਦੀਆਂ ਰੇਸਿਸ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੀਆਂ ਆ। ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ ਅਸੀਂ ਰਿਪਬਲਿਕਨ ਫ੍ਰੀ ਕਾਂਗਰਸ ਕੈਲੀਫੋਰਨੀਆ 'ਚ ਕਰਨੀ ਆ। ਇਸ ਵੇਲੇ 7 ਜਾਂ 8 ਰਿਪਬਲਿਕਨ ਆ, ਬਾਕੀ ਸਾਰੇ ਜਿਹੜੇ ਡੈਮੋਕ੍ਰੇਟ ਹੈਗੇ ਆ ਕਿਉਂਕਿ ਮੈਪ ਵੀ ਚੇਂਜ ਹੋਈ ਸੀ। ਸੋ ਕਹਿੰਦੇ ਪਈ ਮੇਲ ਇਨ ਬੈਲਟ ਜਿਹੜੀ ਆ ਮੇਕ ਸ਼ੋਰ ਕਰੋ ਜਦੋਂ ਤੁਸੀਂ ਡ੍ਰੌਪ ਕਰਨਾ ਆ ਜਾਂ ਮੇਲ ਕਰਨੇ ਆ ਉੱਥੇ ਇੱਕ ਜਗ੍ਹਾ ਸਾਈਨ ਕਰਨੇ ਹੁੰਦੇ, ਤੁਸੀਂ ਉਹ ਸਾਈਨ ਜ਼ਰੂਰ ਕਰੋ। ਮਈ 4 ਤੋਂ ਅਰਲੀ ਇਨ ਪਰਸਨ ਵੋਟਿੰਗ ਸ਼ੁਰੂ ਹੋ ਜਾਣੀ ਆ, 4 ਅੱਜ ਤੋਂ ਹੀ ਜਾਣੀ ਕਿ, ਤੇ ਮੇਕ ਸ਼ੋਰ ਕਰੋ ਭਈ ਜਦੋਂ ਵੀ ਤੁਹਾਨੂੰ ਬੈਲਟ ਆਉਂਦਾ ਜਲਦੀ ਤੋਂ ਜਲਦੀ ਉਹਨੂੰ ਮੇਲ ਕਰ ਦਿਓ। ਜੂਨ 2 ਲਾਸਟ ਡੇਟ ਆ ਤੇ ਟਰਾਈ ਕਰੋ ਉਸ ਤੋਂ ਪਹਿਲਾਂ ਜਿਹੜਾ ਆ ਤੁਹਾਡੇ ਜਿਹੜੇ ਬੈਲਟਸ ਆ ਉਹ ਮੇਲ ਹੋ ਜਾਣ। ਜੀ, ਰੀਸੈਂਟਲੀ ਆਪਾਂ ਜਿਹੜਾ ਦੇਖਿਆ ਵੀ ਜਿਹੜੀ ਬੈਟਲ ਫੀਲਡ ਜਿਹੜੀਆਂ ਕਾਫੀ ਜ਼ਿਆਦਾ ਇੱਥੇ ਫਲਿੱਪ ਹੋਣ ਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਹੈਗਾ ਆ ਵੀ ਖਾਸ ਕਰਕੇ
ਡੈਮੋਕ੍ਰੇਟਸ ਕਈ ਜਿਹੜੀਆਂ ਰਿਪਬਲਿਕਨਸ ਦੀਆਂ ਸੀਟਾਂ ਫਲਿੱਪ ਕਰ ਸਕਦੇ ਆ। ਇਸੇ ਤਰੀਕੇ ਨਾਲ ਡੇਵਿਡ ਵੈਲਡਾਓ ਦੀ ਜਿਹੜੀ ਸੀਟ ਆ ਜਿੱਤੇ ਉਲਟ ਜਸਮੀਤ ਬੈਂਸ ਜਿਹੜੇ ਰਨ ਕਰ ਰਹੇ ਆ, ਉਹਨਾਂ ਦੀ ਸੀਟ ਨੂੰ ਬੈਟਲਫੀਲਡ ਪ੍ਰੋਗਰਾਮ ਦੇ ਵਿੱਚ, ਹਾਊਸ ਬੈਟਲਫੀਲਡ ਪ੍ਰੋਗਰਾਮ ਦੇ ਵਿੱਚ ਐਡ ਕੀਤਾ ਗਿਆ ਆ। ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਜਿਹੜੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਜਸਮੀਤ ਬੈਂਸ ਵਾਲੀ ਜਿਹੜੀ ਸੀਟ ਆ, ਰੈੱਡ ਟੂ ਬਲੂ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਕਰ ਰਹੇ ਆ। ਤੇ ਉਹ ਕਹਿੰਦੇ ਵੀ ਇਸ ਟਾਈਮ ਉਹ ਡੈਮੋਕ੍ਰੇਟਸ ਲੱਗ ਰਿਹਾ ਆ ਵੀ ਉਹ ਸੀਟ ਨੂੰ ਕੱਢ ਜਿਹੜੇ ਉਹ ਸਕਦੇ ਹੈਗੇ ਆ। ਸੋ ਇਹ ਜਿਹੜੇ 8 ਕੈਂਡੀਡੇਟਸ ਜਿਹੜੇ ਐਡ ਕੀਤੇ, ਉਹਨਾਂ ਵਿੱਚ ਜਸਮੀਤ ਬੈਂਸ ਦਾ ਵੀ ਜਿਹੜਾ ਉਹ ਨਾਮ ਹੈਗਾ ਆ, ਜਿਹਦੇ ਵਿੱਚ ਡੇਵਿਡ ਵੈਲਡਾਓ ਦੀ ਸੀਟ ਦੇ ਉੱਤੇ ਕਹਿ ਲਓ ਵੀ ਖਾਸਾ ਖਤਰਾ ਜਿਹੜਾ ਆ ਉਸ ਨੂੰ ਲੈ ਕੇ ਬਣਿਆ ਪਿਆ ਹੈਗਾ ਆ। ਸੋ ਇਹ ਜਿਹੜੇ ਦੇਖਦੇ ਆ ਕੀ ਜਿਹੜਾ ਉਹ ਬਣਦਾ ਆ ਤੇ ਕਿੱਦਾਂ ਦੀ ਸਪੋਰਟ ਜਿਹੜੀ ਆ ਓਵਰਆਲ ਉਹਨਾਂ ਨੂੰ ਮਿਲਦੀ ਆ ਡਾਕਟਰ ਜਸਮੀਤ ਬੈਂਸ ਨੂੰ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।